ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 27 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408272 ਮਾਫ ਕਰਨਾ। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸਤ ਦੇ ਨਾਲ ਜੁੜੀ ਖਬਰ ਤੋਂ। ਕਹਿੰਦੇ ਪੰਜਾਬ ਦੇ ਅੰਦਰ ਗੱਠਜੋੜ ਦੀ ਵੀ ਵੱਜ ਸਕਦੀ ਹੈ ਹੈਟ੍ਰਿਕ। ਹਾਂਜੀ, ਇਸ ਵੇਲੇ ਦੇਖੋ ਲੱਗਦਾ ਤਾਂ ਰਿਹਾ ਕਿ ਬਈ ਪੰਜਾਬ ਦੀ ਰਾਜਨੀਤੀ ਦੇ ਵਿੱਚ ਸ਼ਾਇਦ ਪਹਿਲਾ ਮੌਕਾ ਹੋਏਗਾ ਕਿ ਜਦੋਂ ਅਸੀਂ ਇੱਕ ਗੱਠਜੋੜ ਦੀ ਹੈਟ੍ਰਿਕ ਵੇਖ ਸਕਦੇ ਹਾਂ। ਹੈਟ੍ਰਿਕ ਕਿਵੇਂ ਕਿ ਜਿੱਦਾਂ ਆਪਾਂ ਹੁਣ ਦੇਖਦੇ ਪਏ ਹਾਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਉੱਤੇ ਤੇ ਹੋ ਗਿਆ ਤਕਰੀਬਨ ਉੱਥੇ ਤੇ ਉਹ ਇਕੱਠੇ ਲੜੀ ਰਹੇ ਨੇ, ਪਰ ਦੂਸਰੇ ਪਾਸੇ ਇੱਥੇ ਥੋੜਾ ਜਿਹਾ ਉਹਨਾਂ ਦਾ ਯੱਬੂ ਖਾਨਾ ਪਿਆ। ਹੋ ਸਕਦਾ ਇਹਦੇ ਤੋਂ ਪਾਰ ਹੋ ਜਾਣ ਤੇ ਇੱਕ ਗੱਠਜੋੜ ਜਿਹੜਾ ਉਹ ਚਾਹੇ ਸੀਟ ਸ਼ੇਅਰਿੰਗ ਦੇ ਮਸਲੇ ਤੇ ਨਾ ਹੋਵੇ, ਹੋ ਸਕਦਾ ਸਹਿਮਤੀ ਵਾਲਾ ਵੀ ਹੋ ਜਾਵੇ ਜੀ। ਵੀ ਚਲੋ ਮਤਲਬ ਕਿ ਇੱਧਰ ਉੱਧਰ ਸੀਟਾਂ ਉਹ ਉਹਨਾਂ ਤੇ ਜ਼ੋਰ ਨਾ ਲਾਉਣ। ਪਰ ਨਾਲ ਇਹ ਵੀ ਹੈ, ਮੇਰਾ ਮੰਨਣਾ ਇਹ ਹੈ, ਹਾਲਾਂਕਿ ਮੈਂ ਥੋੜਾ ਜਿਹਾ ਜ਼ਾਤੀ ਤੌਰ ਤੇ ਵੱਖਰਾ ਸੋਚਦਾ ਕਿ ਹੋ ਸਕਦਾ ਕਿ ਕੇਰਲ ਵਾਲਾ ਫਾਰਮੂਲਾ ਜਿਹੜਾ ਪੰਜਾਬ ਤੇ ਵੀ ਲਾਗੂ ਹੋ ਜਾਵੇ। ਕੇਰਲ ਦੇ ਵਿੱਚ ਕਾਂਗਰਸ ਅਤੇ ਕਾਮਰੇਡ ਜਿਹੜੇ ਨੇ ਉਹ ਆਪੋ ਵਿੱਚ ਦੀ ਲੜਦੇ ਨੇ, ਪਰੰਤੂ ਜਦੋਂ ਉਹ ਕੌਮੀ ਅਲਾਇੰਸ ਦਾ ਹਿੱਸਾ ਬਣਦੇ ਨੇ ਤਾਂ ਉੱਥੇ ਇਕੱਠੇ ਹੋ ਜਾਂਦੇ ਨੇ ਜੀ। ਤਾਂ ਐਸਾ ਹੋ ਸਕਦਾ। ਪਰ ਜੇਕਰ ਮੰਨ ਲਓ ਇਹ ਨੇਪਰੇ ਚੜ ਜਾਂਦਾ, ਇਹਨਾਂ ਦੀ ਸੀਟ ਸ਼ੇਅਰਿੰਗ ਤੇ ਵੀ ਗੱਲ ਬਣ ਜਾਂਦੀ ਹੈ, ਕਿਉਂਕਿ ਦੇਖੋ ਜੇ ਇਹ ਫਾਰਮੂਲਾ ਬਣੇਗਾ ਤਾਂ ਫਿਰ ਬਹੁਤ ਸਾਰੇ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਆਮੋ ਸਾਹਮਣੇ ਹੋਣਗੇ। ਜਿੱਦਾਂ ਆਪਾਂ ਦੇਖਦੇ ਹਾਂ ਕਿ ਰਾਜਸਥਾਨ ਦੇ ਵਿੱਚ ਵੀ ਉਹ ਜ਼ੋਰ ਲਾ ਰਹੇ ਆ, ਹਰਿਆਣੇ 'ਚ ਵੀ ਜ਼ੋਰ ਲਾ ਰਹੇ ਆ, MP 'ਚ ਵੀ ਜ਼ੋਰ ਲਾ ਰਹੇ ਆ, ਛੱਤੀਸਗੜ੍ਹ 'ਚ ਵੀ ਜ਼ੋਰ ਲਾ ਰਹੇ ਆ। ਇਹਦਾ ਮਤਲਬ ਹੈ ਕਿ ਜੇ ਫਾਰਮੂਲਾ ਕੇਰਲ ਵਾਲਾ ਤਾਂ ਕਈ ਸਟੇਟਾਂ ਦੇ ਵਿੱਚ ਫਿਰ ਆਮੋ ਸਾਹਮਣੇ ਦਿਖਾਏਗਾ। ਪਰ ਜੇ ਆਪਾਂ ਇਹ ਦੇਖੀਏ ਤਾਂ ਇਹਦੇ 'ਚ ਤਾਂ ਕਾਂਗਰਸ ਦਾ ਨੁਕਸਾਨ ਹੋਏਗਾ। ਹੁਣ ਦੂਸਰੇ ਪੱਖ ਤੋਂ ਜੇ ਸਮਝੌਤਾ ਹੁੰਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਰ ਤਿੰਨ ਜੋੜੀਆਂ ਬਣ ਜਾਣਗੀਆਂ। ਇੱਕ ਪਾਸੇ ਬਸਪਾ ਅਕਾਲੀ ਦਲ, ਦੂਸਰੇ ਪਾਸੇ ਭਾਜਪਾ ਤੇ ਅਕਾਲੀ ਦਲ ਸੰਯੁਕਤ ਆ ਗਿਆ। ਅਕਾਲੀ ਦਲ ਸੰਯੁਕਤ ਤੋਂ ਮਤਲਬ ਕਿ ਉਹਦੇ 'ਚ ਦੂਜੇ ਬੱਚੇ ਸਾਰੇ ਆ ਗਏ, ਸੰਯੁਕਤ ਹੋ ਗਏ। ਬੀਬੀ ਜਗੀਰ ਕੌਰ ਵੀ ਕੀ ਹੈ ਤੇ ਜਾਂ ਮਤਲਬ ਕਿ ਸਾਰੇ ਆ ਜਾਣਗੇ ਉੱਧਰ। ਤੇ ਤੀਸਰੇ ਪਾਸੇ ਜੇ ਆ ਗਏ ਤਾਂ ਆਪਣੇ ਆਪ ਹੀ ਹੈਟ੍ਰਿਕ ਵੱਜ ਗਈ। ਵੈਸੇ ਕੋਈ ਪੰਜਾਬ ਦੇ ਵਿੱਚ ਇਹ ਕੋਈ ਗੱਠਜੋੜ ਕੋਈ ਅਲੋਕਾਰੀ ਸਿਆਸਤ ਦਾ ਹਿੱਸਾ ਨਹੀਂ ਹੈ। ਜੇ ਆਪਾਂ ਦੇਖੀਏ ਤਾਂ ਬਹੁਤ ਸਮਾਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਲੜ ਚੁੱਕੇ ਰਲ ਕੇ। ਫਿਰ ਜੇ ਤੁਸੀਂ ਦੇਖੋਗੇ ਕਾਮਰੇਡ ਤੇ ਜਨਤਾ ਪਾਰਟੀ ਤੇ ਅਕਾਲੀ ਦਲ ਇਹ ਵੀ ਸਰਕਾਰ ਚਲਾ ਚੁੱਕੇ ਆ ਗੱਠਜੋੜ ਬਣਾ ਕੇ। ਫਿਰ ਆਪਾਂ ਜੇ ਦੇਖੀਏ ਕਮਿਊਨਿਸਟ ਤੇ ਕਾਂਗਰਸ ਇਕੱਠੀ ਰਹਿ ਚੁੱਕੀ ਆ। ਬਸਪਾ ਤੇ ਅਕਾਲੀ ਦਲ ਪਹਿਲਾਂ ਇਕੱਠੇ ਰਹਿ ਚੁੱਕੇ, ਹੁਣ ਫੇਰ ਇਕੱਠੇ ਆ ਗਏ ਆ। ਭਾਜਪਾ ਤੇ ਅਕਾਲੀ ਦਲ ਲੰਬਾ ਸਮਾਂ ਸਰਕਾਰ ਚਲਾ ਚੁੱਕੇ ਆ। ਤਾਂ ਗੱਠਜੋੜ ਦੀ ਰਾਜਨੀਤੀ ਕੋਈ ਅਪਵਾਦ ਨਹੀਂ ਹੋ ਰਹੇ। ਇਹ ਗੱਠਜੋੜ ਦੀ ਰਾਜਨੀਤੀ ਪੰਜਾਬ ਨੇ ਪਹਿਲਾਂ ਵੀ ਵੇਖੀ ਆ। ਪਰ ਇਹ ਦੇਖਣਾ ਹੋਏਗਾ ਕਿ ਤਿੰਨ ਗੱਠਜੋੜ ਸਾਡੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕੇ ਵਾਰੀ ਸਾਨੂੰ ਵੇਖਣ ਨੂੰ ਮਿਲੂਗੇ। ਤੇ ਜੇ ਉਹ ਤਿੰਨ ਗੱਠਜੋੜ ਜਿਹੜੇ ਸੰਭਾਵੀ ਆਪਾਂ ਮੰਨ ਰਹੇ ਹਾਂ ਉਹ ਇਹਦਾ ਚੱਲਦੇ ਆ ਤਾਂ ਫਿਰ ਉਹਨਾਂ ਦੇ ਨਤੀਜੇ ਕੀ ਰਹੂਗੇ।
ਇਹ ਹੁਣ ਦੇਖਣਾ ਹੋਏਗਾ। ਤਾਂ ਖੈਰ ਬਾਕੀ ਸਾਰੀਆਂ ਧਿਰਾਂ ਜ਼ੋਰ ਤੇ ਲਾ ਰਹੀਆਂ ਨੇ। ਵੜਿੰਗ ਸਾਹਿਬ ਦੇ ਵੀ ਹੁਣ ਤੁਸੀਂ ਦੇਖੋਗੇ ਸੁਰ ਥੋੜੇ ਜਿਹੇ ਮੱਧਮ ਪੈ ਗਏ ਸਨ ਜੀ ਜਦੋਂ ਬੀਤੇ ਦਿਨ ਬਾਗੇ ਪੁਰਾਣੇ ਆਏ ਸੀ। ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜਾ ਉਤਲਾ ਸਮਝੌਤਾ ਉਹ ਲੋਕਤੰਤਰ ਨੂੰ ਬਚਾਉਣ ਵਾਸਤੇ ਆ। ਸਿੱਧੂ ਸਾਹਿਬ ਵੀ ਇਸ ਸਮਝੌਤੇ ਦੇ ਹੱਕ 'ਚ ਹੈ, ਚੰਨੀ ਸਾਹਿਬ ਵੀ ਹੱਕ 'ਚ ਹੈ। ਇਕੱਲਾ ਬਾਜਵਾ ਸਾਹਿਬ ਦਾ ਵਿਚਾਰ ਥੋੜਾ ਜਿਹਾ ਕਹਿ ਲਓ ਕਿ ਇਹਦਾ ਤੋਂ ਭਿੰਨਿਆ ਵੱਖਰਾ ਹੈ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਅਕਾਲੀ ਦਲ ਇਹ ਸ਼ੁਰੂਆਤ ਕਰ ਚੁੱਕਾ। ਉਹਨਾਂ ਨੇ ਐਲਾਨੀਆ ਕਹਿ ਦਿੱਤਾ ਕਿ ਅਸੀਂ ਬਸਪਾ ਨਾਲ ਜਾਵਾਂਗੇ। ਆਪਣੇ ਕੈਡਰ ਨੂੰ ਵੀ ਉਹਨਾਂ ਨੇ ਸੁਨੇਹਾ ਲਾ ਦਿੱਤਾ ਤੇ ਲਹਿਰ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਕੰਮ ਚੱਕ ਦਿੱਤਾ। ਤੁਸੀਂ ਅੱਜ ਦੇਖਿਆ ਹੋਣਾ ਕਿ ਅਕਾਲੀ ਦਲ ਥੋੜੇ ਐਕਸ਼ਨ 'ਚ ਵੀ ਆਏ ਹੈ ਅਕਾਲੀ ਦਲ ਵਾਲੇ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਾਂ ਦੇਖ ਰਹੇ ਹਾਂ। ਭਾਜਪਾ ਜਿਹੜੀ ਹੈ, ਭਾਜਪਾ ਦਾ ਅੱਜ ਮੈਂ ਦੇਖ ਰਿਹਾ ਸੀ ਇੱਕ ਫੋਟੋ ਕਿ ਉਹ ਰਾਜਪਾਲ ਦੇ ਦਫ਼ਤਰ 'ਚੋਂ ਨਿਕਲ ਰਹੇ ਨੇ, ਜਿਹਨੂੰ ਆਪਾਂ ਰਾਜ ਭਵਨ ਕਹਿੰਦੇ ਆ। ਤੇ ਉਹਨਾਂ ਦੇ ਵਿੱਚ ਭਾਜਪਾ ਦਾ ਕੋਈ ਬੰਦਾ ਹੀ ਨਹੀਂ ਦਿਖਾਈ ਦਿੱਤਾ ਮੈਨੂੰ। ਸਾਰੇ ਹੀ ਪੁਰਾਣੇ ਕਾਂਗਰਸੀ ਆ। ਇੱਕ ਪਾਸੋਂ ਪੁਰਾਣੇ ਕਾਂਗਰਸੀਆਂ ਨੂੰ ਪੁੱਟ ਰਹੇ ਆ ਤੇ ਢੀਂਡਸਾ ਰਾਹੀਂ ਉਹ ਅਕਾਲੀਆਂ ਨੂੰ ਪੱਟ ਲੈਣਗੇ, ਜਾਂ ਜਿਹੜੇ ਹੋਰ ਭਾਜਪਾ ਨੂੰ ਸਿੱਧੀ ਸਪੋਰਟ ਨਹੀਂ ਕਰਦੇ ਉਹ ਇੱਧਰ ਦੇ ਥਰੂ ਆ ਜਾਣਗੇ। ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ 2024 ਵਾਸਤੇ ਆਪੋ ਆਪਣੇ ਪੱਧਰ ਤੇ ਨੀਤੀਗਤ ਤਰੀਕੇ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਤਾਂ ਪਰ ਹੁਣ ਇਹ ਵੇਖਣਾ ਹੋਵੇਗਾ ਕਿ ਕੀ ਤੀਸਰਾ ਗੱਠਜੋੜ ਜਿਹੜਾ ਉਹ ਸੀਟ ਸ਼ੇਅਰਿੰਗ ਤੱਕ ਪੰਜਾਬ ਦੇ ਅੰਦਰ ਪਹੁੰਚੇਗਾ ਜਾਂ ਨਹੀਂ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਮਰਹੂਮ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਜੀ ਦੀ। ਉਹਨਾਂ ਦਾ ਸੰਸਕਾਰ ਕਹਿੰਦੇ 29 ਤਰੀਕ ਨੂੰ ਹੋਣਾ ਜੀ। ਅੱਜ ਦੇਖੋ ਸੁਰਿੰਦਰ ਸ਼ਿੰਦਾ ਦਾ ਜਿਹੜਾ ਸੰਸਕਾਰ ਹੈ ਇਸ ਕਰਕੇ ਲੇਟ ਹੋ ਗਿਆ ਕਿਉਂਕਿ ਇੱਕ ਤਾਂ ਉਹਨਾਂ ਦਾ ਬੇਟਾ ਸ਼ਾਇਦ ਯੂਕੇ 'ਚ ਹੈ, ਇੱਕ ਬੇਟੀ ਕੈਨੇਡਾ 'ਚ ਹੈ। ਤਾਂ ਮਤਲਬ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਇਸੇ ਤਰ੍ਹਾਂ ਦੀ ਕੋਈ ਮੰਨ ਲਓ ਕਿਸੇ ਵੀ ਘਰ ਤੇ ਕੋਈ ਵਿਪਤਾ ਪੈਂਦੀ ਹੈ ਤਾਂ ਫਿਰ ਸੁਭਾਵਿਕ ਹੈ ਕਿ ਬਈ ਥੋੜਾ ਟਾਈਮ ਲੱਗਦਾ ਬਹੁਤ ਦੂਰ ਤੋਂ ਆਉਣ ਵਾਲੇ ਰਿਸ਼ਤੇਦਾਰਾਂ ਲਈ। ਇਸ ਕਰਕੇ 29 ਤਰੀਕ ਦਾ ਟਾਈਮ ਦੇ ਦਿੱਤਾ ਗਿਆ। ਸੁਰਿੰਦਰ ਸ਼ਿੰਦਾ ਦਾ ਸੰਸਕਾਰ 29 ਜੁਲਾਈ ਨੂੰ ਹੋਏਗਾ। ਇਹ ਜਾਣਕਾਰੀ ਜਿਹੜੀ ਹੈ ਖੁਦ ਮਨਜਿੰਦਰ ਸ਼ਿੰਦਾ ਨੇ ਦਿੱਤੀ ਹੈ, ਜਿਹੜਾ ਇਹਨਾਂ ਦਾ ਬੇਟਾ ਗਾਇਕੀ ਵੀ ਕਰਦਾ ਹੈ ਤੇ ਇੱਥੇ ਰਹਿੰਦਾ ਵੀ ਹੈ। ਉਹਨਾਂ ਕਿਹਾ ਕਿ ਬਾਅਦ ਦੁਪਹਿਰ 1 ਵਜੇ ਇਹਨਾਂ ਦਾ ਜਿਹੜਾ ਮਤਲਬ ਕਿ ਸੰਸਕਾਰ ਹੈ ਉਹ ਹੋਵੇਗਾ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਦੇ ਵਿੱਚ। 12 ਵਜੇ ਦਾ ਟਾਈਮ ਹੈ, ਵੈਸੇ 1 ਵਜੇ ਜਾਣਾ ਹੈ। ਕਹਿਣ ਦਾ ਮਤਲਬ ਕਿ 12 ਤੋਂ 1 ਦੇ ਦਰਮਿਆਨ ਇਹ ਅੰਤਮ ਸੰਸਕਾਰ ਜਿਹੜਾ ਸੁਰਿੰਦਰ ਸ਼ਿੰਦਾ ਦਾ ਹੋਏਗਾ। ਤਾਂ ਦੇਖੋ ਸ਼ਿੰਦਾ ਜੀ ਚਲੇ ਗਏ ਆ, ਪਰ ਤੁਸੀਂ ਵੇਖਿਆ ਹੋਣਾ ਸ਼ਿੰਦਾ ਜੀ ਦੀ ਵਿਦਾਇਗੀ ਤਾਂ ਮਤਲਬ ਇਹ ਹੁੰਦੀ ਹੈ ਕਿਸੇ ਵੀ ਆਰਟਿਸਟ ਦੀ ਇੱਕ ਪ੍ਰਾਪਤੀ। ਘਲਣਾ ਠੀਕ ਹੈ। ਇਹ ਕੋਈ ਮੂਸੇਵਾਲਾ ਵਰਗੀ ਪ੍ਰਸਿੱਧੀ ਨਹੀਂ ਖੱਟ ਸਕੇ ਲੋਕ, ਪਰ ਜੇ ਵੇਖੋਗੇ ਤਾਂ ਜਿੰਨਾ ਵੇਲਿਆਂ ਦੇ ਵਿੱਚ ਇਹਨਾਂ ਨੇ ਐਂਟਰਟੇਨ ਕੀਤਾ ਲੋਕਾਂ ਨੂੰ ਤੇ ਜਿੰਨਾ ਲੰਮਾ ਸਮਾਂ ਕੀਤਾ ਕੋਈ ਸਧਾਰਨ ਗੱਲ ਨਹੀਂ। ਸੁਰਿੰਦਰ ਸ਼ਿੰਦਾ ਨੇ ਤਕਰੀਬਨ 2 ਦਰਜਨ ਤੋਂ ਵੱਧ ਫਿਲਮਾਂ 'ਚ ਗਾਇਆ ਹੈ। ਵਿਲੱਖਣ ਗੱਲ ਇਹ ਸੀ ਕਿ ਸੁਰਿੰਦਰ ਸ਼ਿੰਦਾ ਕੁਝ ਫਿਲਮਾਂ 'ਚ ਨਾ ਸਿਰਫ ਬਤੌਰ ਕਲਾਕਾਰ ਆਏ ਬਲਕਿ ਫਿਲਮੀ ਜਿਹੜਾ ਮਿਊਜ਼ਿਕ ਹੁੰਦਾ ਉਹਦੇ ਡਾਇਰੈਕਟਰ ਵੀ ਬਣੇ ਤੇ ਨਾਲ ਗਾਇਆ ਵੀ। ਇਸ ਤਰ੍ਹਾਂ ਦੇ ਆਰਟਿਸਟ ਸਨ ਇਹ ਲੋਕ। ਬੜੇ ਬਈ ਕਹਿ ਲਓ ਕਿ ਕਮਾਈ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਇਕੱਲੀ ਦੌਲਤ ਨਹੀਂ ਕਮਾਈ ਬਲਕਿ ਮੁਹੱਬਤ ਵੀ ਕਮਾਈ ਹੈ। ਸੁਰਿੰਦਰ ਸ਼ਿੰਦਾ ਯਾਦ ਕਰ ਰਹੇ ਉਹ ਲੋਕ ਜਿਹੜੇ ਖਾਸ ਤੌਰ ਤੇ ਸਾਡੀ ਮਤਲਬ ਉਮਰ ਦੇ ਜਾਂ ਸਾਡੇ ਤੋਂ ਵੱਡੇ ਆ, ਜਿਨ੍ਹਾਂ ਨੇ ਸੁਰਿੰਦਰ ਸ਼ਿੰਦਾ ਹੋਰਾਂ ਦਾ ਸੁਨਹਿਰੀ ਯੁੱਗ ਵੇਖਿਆ। ਉਹਨਾਂ ਨੇ ਵੇਖਿਆ ਕਿ ਸੁਰਿੰਦਰ ਸ਼ਿੰਦਾ ਹੋਰਾਂ ਦੇ ਖਾੜਿਆਂ ਨੂੰ ਜਦੋਂ ਲੋਕ ਸੁਣਦੇ ਸੀਗੇ ਤੇ ਫਿਰ ਸੁਣਦੇ ਹੀ ਤੁਰੇ ਜਾਂਦੇ ਸੀ ਕਿ ਉਹਨਾਂ ਨੂੰ ਹੋਰ ਕੁਝ ਸੁਣਾਈ ਨਹੀਂ ਸੀ ਦਿੰਦਾ। ਕਹਿੰਦੇ ਆ ਕਿ ਗੁਰੂ ਨਾਨਕ ਦੇਵ ਦੇ ਸਟੇਡੀਅਮ ਦੇ ਵਿੱਚ, ਗੁਰੂ ਨਾਨਕ ਦੇਵ ਸਟੇਡੀਅਮ ਹੈ ਲੁਧਿਆਣੇ, ਉਸ ਸਟੇਡੀਅਮ ਦੇ ਵਿੱਚ 30 ਤੋਂ 35,000 ਬੰਦਾ ਸੀ ਤੇ ਸੁਰਿੰਦਰ ਸ਼ਿੰਦਾ ਬਿਲਕੁਲ ਨਵਾਂ ਸੀ। ਤੇ ਪਹਿਲੀ ਹੇਕ ਜਦੋਂ ਲਾਈ ਤੇ ਲੋਕ ਜਿੱਥੇ ਤੁਰੇ ਫਿਰਦੇ ਸੀ ਉੱਥੇ ਖਲੋ ਗਏ ਸੀ। ਇਹ ਕੌਣ ਆ ਗਿਆ? ਇਸ ਕਰਕੇ ਸੁਰਿੰਦਰ ਸ਼ਿੰਦਾ ਦੀ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਸੀਗਾ ਤੁਹਾਡੇ ਵੀ ਇੱਧਰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਰੇਡੀਓ ਚੱਲਦੇ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਬਹੁਤ ਲੋਕ ਮਿਸ ਕਰ ਰਹੇ ਸੀ, ਗਾਣੇ ਪਲੇ ਕਰ ਰਹੇ ਸੀ। ਤਾਂ ਸੁਰਿੰਦਰ ਸ਼ਿੰਦਾ ਦੇ ਨਾਲ ਇੱਕ ਐਸੀ ਗਾਇਕੀ ਦਾ ਅੰਤ ਹੋ ਗਿਆ, ਐਸੇ ਯੁੱਗ ਦਾ ਅੰਤ ਹੋ ਗਿਆ ਜਿਹਦੇ 'ਚ ਉਹਨਾਂ ਨੇ ਪ੍ਰਵੀਨ ਜੀ ਵੀਰ ਰਸੀ ਹਿੱਸੇ ਗਾਏ, ਕਲੀਆਂ ਗਾਈਆਂ, ਰੋਮਾਂਟਿਕ ਸੌਂਗ ਗਾਏ, ਡਿਸਕੋ ਸੌਂਗ ਗਾਏ, ਫਿਲਮੀ ਗਾਣੇ ਗਾਏ।
ਸੈਡ Song ਗਾਏ, ਡਿਊਟ ਗਾਏ, ਤੇ ਡਿਊਟ ਦੇ ਵਿੱਚ ਰਾਧਾ ਪੌਡਵਾਲ ਤੋਂ ਲੈ ਕੇ ਨਰਿੰਦਰ ਬੀਬਾ ਤੱਕ ਜੋੜੀ ਰਹੀ ਹੈ। ਜੀ ਜੀ ਇੱਕ ਐਸੀ ਕਲਾ ਸੀਗੀ, ਮਤਲਬ ਕਿ ਬਹੁਤ ਹੀ ਲੰਬਾ ਸਮਾਂ ਐਂਟਰਟੇਨ ਕਰਨ ਤੋਂ ਬਾਅਦ ਸੁਰਿੰਦਰ ਸ਼ਿੰਦਾ ਰੁਖਸਤ ਹੋਇਆ ਤੇ ਸੰਸਕਾਰ 29 ਜੁਲਾਈ ਨੂੰ ਉਹਨਾਂ ਨੇ ਤੈਅ ਕਰ ਦਿੱਤਾ, ਕਿਉਂਕਿ ਸੰਸਕਾਰ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਦਣ ਹੋਏਗਾ। ਉਹ ਇਨਸਾਫ ਕਰ ਦਿੱਤਾ ਪਰਿਵਾਰ ਨੂੰ, 29 ਤਰੀਕ ਨੂੰ ਹੋਵੇਗਾ। ਬਿਲਕੁਲ ਜੀ ਬਿਲਕੁਲ। ਸੁਰਿੰਦਰ ਸ਼ਿੰਦਾ ਦੇ ਜਦੋਂ ਖਾੜੇ ਲੱਗਦੇ ਹੁੰਦੇ ਸੀ ਤਾਂ ਲੋਕ ਦੂਰੋਂ ਕਈ ਦੂਜੇ ਤੀਜੇ ਜ਼ਿਲ੍ਹਿਆਂ ਚੋਂ ਵੀ ਲੋਕ ਤੁਰ ਕੇ ਟਰੈਕਟਰਾਂ ਤੇ ਜਾਂ ਕਿਵੇਂ ਵੇਖਣ ਜਾਂਦੇ ਹੁੰਦੇ ਸੀ, ਕਿਉਂਕਿ ਉਦੋਂ ਟਰੈਕਟਰ ਹੀ ਆਵਾਜਾਈ ਦਾ ਮੇਨ ਸਾਧਨ ਹੁੰਦਾ ਸੀ ਜਿਹੜੇ ਸਮਿਆਂ ਦੇ ਵਿੱਚ ਸੁਰਿੰਦਰ ਸ਼ਿੰਦਾ ਜੀ ਦੀ ਚੜ੍ਹਾਈ ਸੀ। ਔਰ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕੀਤਾ, ਬਾ ਕਮਾਲ ਔਰ ਸ਼ਾਨਦਾਰ ਇਹਨਾਂ ਦਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਜੋ ਰੋਲ ਹੈ, ਜੋ ਇਹਨਾਂ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਜੋ ਪ੍ਰਾਪਤੀਆਂ ਖੱਟੀਆਂ, ਉਹ ਬਿਲਕੁਲ ਲਾਸਾਨੀ ਨੇ। ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਬਾਰਡਰ ਨੇੜੇ ਮਾਈਨਿੰਗ ਦੀ। ਰਾਜਪਾਲ ਕਾਫੀ ਵਾਰ ਇਹਦਾ ਮਸਲਾ ਚੁੱਕ ਚੁੱਕੇ ਆ। ਹੁਣ ਕਹਿੰਦੇ ਕਿ ਮਾਈਨਿੰਗ ਬੰਦ ਕਰਨ ਦੇ ਹੁਕਮ ਦਿੱਤੇ ਆ, ਪੰਜਾਬ ਸਰਕਾਰ ਵੱਲੋਂ ਆਇਆ ਜਾਂ ਕੋਈ ਹੋਰ ਅਥਾਰਟੀ ਵੱਲੋਂ? ਜੀ ਦੇਖੋ, ਇਹ ਹਾਈ ਕੋਰਟ ਦੇ ਵਿੱਚ ਮਸਲਾ ਹੈ ਲੰਬੇ ਸਮੇਂ ਤੋਂ। ਹਾਈ ਕੋਰਟ ਨੇ ਅੱਗੇ ਵੀ ਬਹੁਤ ਫਟਕਾਰਾਂ ਲਾਈਆਂ ਇਹਨਾਂ ਨੂੰ, ਬਹੁਤ ਝਾੜਾਂ ਪਾਈਆਂ ਨੇ। ਹੁਣ ਇੱਕ ਵਾਰੀ ਫਿਰ 5 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ, ਯਾਨੀ ਬਾਰਡਰ ਦਾ ਜਿਹੜਾ 5 ਕਿਲੋਮੀਟਰ ਦਾ ਇਹ ਦਾਇਰਾ ਹੋਏਗਾ, ਇਹਦੇ ਵਿੱਚ ਇਲੀਗਲ ਮਾਈਨਿੰਗ ਛੱਡੋ, ਜਿਹੜੀ ਬਿਲਕੁਲ ਮਤਲਬ ਕਿ ਲੀਗਲ ਵੀ ਹੋਏਗੀ, ਉਹ ਵੀ ਸਾਰੀ ਦੀ ਸਾਰੀ ਬੰਦ ਹੋਏਗੀ। ਮਤਲਬ ਕਿ ਕੋਈ ਮਾਈਨਿੰਗ ਦੀ ਗਤੀਵਿਧੀ ਜਿਹੜੀ ਹੈ ਉਹ ਨਹੀਂ ਹੋਏਗੀ। ਤਾਂ ਇਹ ਮਾਮਲਾ ਕੀ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ BSF ਨੇ ਹਾਈ ਕੋਰਟ ਦੇ ਵਿੱਚ ਜਾ ਕੇ ਦੱਸਿਆ ਸੀਗਾ ਕਿ ਇੱਥੇ ਤੇ ਇੰਨੀ ਇਲੀਗਲ ਮਾਈਨਿੰਗ ਹੁੰਦੀ ਹੈ ਕਿ ਇਹ ਤੇ ਬਿਲਕੁਲ ਬਾਰਡਰ ਦੇ ਉੱਤੇ ਚੜੇ ਪਏ ਕੰਡਿਆਲੀ ਤਾਰ ਦੇ ਖੁਰਚੀ ਜਾਂਦੇ ਨੇ। ਤਾਂ ਫਿਰ ਉਹਦੇ ਵਿੱਚ ਬਹੁਤ ਜ਼ਿਆਦਾ ਸਖਤ ਹੋਈ ਸੀਗੀ ਹਾਈ ਕੋਰਟ। BSF, ਆਰਮੀ, ਸੈਂਟਰ ਸਰਕਾਰ, ਇਹਨਾਂ ਸਾਰਿਆਂ ਨੇ ਮਤਲਬ ਕਿ ਉਹਦੇ ਵਿੱਚ ਆ ਕੇ ਜਵਾਬ ਦਿੱਤਾ ਸੀਗਾ। ਫਿਰ ਉਹਦੇ ਵਿੱਚ ਹੁਣ ਕਹਿ ਲਓ ਕਿ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਭਾਈ ਦੇਖੋ ਗੱਲ ਇਹ ਹੈ ਕਿ ਅਗਲੀ ਸੁਣਵਾਈ ਵੈਸੇ ਮਤਲਬ ਕਿ ਹੁਣ ਜਿਹੜੀ ਵਿਸਤਾਰ ਪੂਰਵਕ ਕੇਂਦਰ ਸਰਕਾਰ ਜਾਣਕਾਰੀ ਦੇਵੇਗੀ, ਉਸ ਤੋਂ ਬਾਅਦ ਉਹ ਤੈਅ ਕਰਨਗੇ। ਪਰ ਤਕਰੀਬਨ ਇਹਨਾਂ ਨੇ ਕਹਿ ਦਿੱਤਾ ਕਿ ਪੂਰਨ ਜਿਹੜਾ ਪ੍ਰਤੀਬੰਧ ਪਾਬੰਦੀ ਜਿਹਨੂੰ ਆਪਾਂ ਆ ਕਿ ਲਾ ਦਿੱਤਾ ਜਾਏਗਾ। ਕੇਂਦਰ ਨੇ ਹਾਈ ਕੋਰਟ ਨੂੰ ਕਿਹਾ ਕਿ ਸਭੀ ਜਿਹੜੇ ਸਾਰੇ ਹੈਗੇ ਆ ਹਿੱਤਕਾਰਕ ਹੈ, ਜਿਹੜੇ ਸਟੇਕ ਹੋਲਡਰ ਹੈ, ਕਿ ਭਾਈ ਉਹਨਾਂ ਦਾ ਅਸੀਂ ਕੀਤਾ ਪਾਲਣ, ਕਿ ਭਾਈ ਸੁਝਾਅ ਦਿਓ। ਫਿਰ ਪੰਜਾਬ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਸੀਗਾ, ਲਿਹਾਜ਼ਾ ਹੁਣ ਬਈ ਇਹੀ ਕਿੱਦਾਂ ਕਰਨਗੇ ਸੋਚਣ ਵਿਚਾਰਨ ਦਾ ਵਿਸ਼ਾ। ਹਾਈ ਕੋਰਟ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਰੁਕੇ, ਜੇ ਨਹੀਂ ਰੁਕਦੀ ਤਾਂ ਫਿਰ ਜਿਹੜਾ ਬਾਰਡਰ ਲਾਈਨ ਵਾਲਾ ਕੰਮ ਹੈ ਨਾ ਉਹ ਸਾਰਾ ਖਤਮ ਹੋ ਜਾਏਗਾ। ਹਿਸਾਬ ਲਾ ਲਓ, ਇਹੋ ਜਿਹੀ ਟਿੱਪਣੀ ਵੀ ਆਏਗਾ। ਤਾਂ ਇਹਦੇ ਚ ਕੀ ਹੋਇਆ ਸੀਗਾ ਕਿ BSF ਤੇ ਫੌਜ ਨੇ ਜਾ ਕੇ ਦੱਸਿਆ ਸੀਗਾ ਕਿ ਬਈ ਗੱਲ ਇਹ ਹੈ ਕਿ ਜੋ ਇਲੀਗਲ ਮਾਈਨਿੰਗ ਚੱਲਦੀ, ਗੈਰ ਕਾਨੂੰਨੀ ਉੱਥੇ ਰੇਤਾ ਕੱਢੀ ਜਾਂਦੀ ਹੈ ਜਾਂ ਮਿੱਟੀ ਕੱਢੀ ਜਾਂਦੀ ਹੈ, ਤਾਂ ਜੋ ਸਰਹੱਦ ਹੈ ਉਹਦੇ ਬਿਲਕੁਲ ਨੇੜੇ ਵੱਡੇ ਵੱਡੇ ਟੋਏ ਬਣ ਗਏ ਨੇ, ਵੱਡੀਆਂ ਵੱਡੀਆਂ ਖੱਡਾਂ ਬਣ ਗਈਆਂ। ਤਾਂ ਇਹਦੇ ਨਾਲ ਦੇਸ਼ ਦੀ ਇੰਟਰਨਲ ਸਿਕਿਉਰਿਟੀ ਨੂੰ ਜਾਂ ਬਾਰਡਰ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ। ਤਾਂ ਕਰਕੇ ਫਿਰ ਹਾਈ ਕੋਰਟ ਨੇ ਹੁਣ ਸਖਤੀ ਨਾਲ ਕਿਹਾ ਕਿ ਭਾਈ ਫਿਰ ਨਹੀਂ ਤਾਂ 5 ਕਿਲੋਮੀਟਰ ਜਿਹੜਾ ਉਹਦੇ ਤੇ ਪੂਰਨ ਪਾਬੰਦ ਕਰ ਦਿਓ ਸਾਰਾ ਕੁਝ। ਤੇ ਉਧਰੋਂ ਕੇਂਦਰ ਸਰਕਾਰ ਨੇ ਸਾਫ਼ ਕਿਹਾ ਕਿ ਪੰਜਾਬ ਨੂੰ ਅਸੀਂ ਕਿਹਾ ਸੀ, ਪਰ ਪੰਜਾਬ ਨੇ ਸਾਡੀ ਇੱਕ ਨਹੀਂ ਮੰਨੀ। ਜੀ, ਤੇ ਆਪਾਂ ਗੱਲ ਕਰੀਏ ਮਿੰਟੂ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਅਕਾਲੀ ਦਲ ਨੇ ਤਾਂ ਸ਼ੁਰੂਆਤ ਕਰ ਦਿੱਤੀ ਹੈ। ਚੰਡੀਗੜ੍ਹ ਦੇ ਵਿੱਚ ਯੂਥ ਅਕਾਲੀ ਦਲ ਨੇ ਵੱਡਾ ਪ੍ਰਦਰਸ਼ਨ ਕੀਤਾ ਜੀ, ਕਿਹੜੇ ਮਸਲੇ ਨੂੰ ਲੈ ਕੇ ਕੀਤਾ? ਹਾਂਜੀ ਦੇਖੋ, ਇਹ ਸਾਫ਼ ਹੈ, ਸਪਸ਼ਟ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੋ ਗੱਲਾਂ ਹੋਈਆਂ ਸੀਗੀਆਂ। ਇੱਕ ਤੇ ਵਿਕਰਮ ਸਿੰਘ ਮਜੀਠੀਆ ਨੇ ਕੀਤੀ ਸੀਗੀ ਪ੍ਰੈਸ ਕਾਨਫਰੰਸ, ਤੇ ਉਹਦੇ ਵਿੱਚ ਆਖ ਦਿੱਤਾ ਸੀਗਾ ਕਿ ਅਸੀਂ ਬਸਪਾ ਦੇ ਨਾਲ ਚੱਲਾਂਗੇ, ਮਤਲਬ ਕਿ ਹਾਥੀ ਮੇਰਾ ਸਾਥੀ ਜੀ। ਤੇ ਦੂਜੀ ਗੱਲ ਇਹ ਹੈ ਕਿ ਸੁਨੇਹਾ ਲੱਗ ਚੁੱਕਾ ਸੀਗਾ, ਕਿਉਂਕਿ ਆਪਾਂ ਨੂੰ ਵੀ ਸੁਨੇਹਾ ਲੱਗ ਜਾਂਦਾ। ਇਹਨਾਂ ਨੇ ਕੈਡਰ ਆਪਣੇ ਨੂੰ ਤਿਆਰ ਰਹਿਣ ਵਾਸਤੇ ਆਖਿਆ ਕਿ ਹੁਣ 2024 ਵਾਸਤੇ ਤਿਆਰੀਆਂ ਵਿੱਢ ਦਿਓ ਜੀ, ਕਿਉਂਕਿ ਇਹ ਇੱਕ ਬਹੁਤ ਵੱਡਾ ਇਮਤਿਹਾਨ ਹੈ। ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਇਹ ਇਮਤਿਹਾਨ ਸ਼ਾਇਦ ਆਖਰੀ ਇਮਤਿਹਾਨ ਨਾ ਹੋਵੇ ਕਿਤੇ ਲੀਡਰਸ਼ਿਪ ਦੇ ਵਿੱਚੋਂ ਕੁਝ ਬੰਦਿਆਂ ਦਾ। ਬਹੁਤ ਔਖਾ ਹੋ ਜਾਏਗਾ ਨਹੀਂ ਤਾਂ, ਜੇ ਹੋਰ ਪਛੜ ਗਏ ਤਾਂ। ਖੈਰ, ਇਹ ਦੋ ਗੱਲਾਂ ਜਿਹੜੀਆਂ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਗੱਲ ਵਾਸਤੇ ਕਾਫੀ ਹੈ। ਇਹ
ਮੋਹਰ ਹੈ ਜਿੱਦਾਂ ਕਹ ਲਈਏ ਕਿ ਹੁਣ ਅਕਾਲੀ ਦਲ ਆਪਣੀ ਤਿਆਰੀ ਜਿਹੜੀ ਹੈ ਉਹ ਲੈ ਗਿਆ 2024 ਵਾਸਤੇ ਖਿੱਚ ਕੇ। ਤੇ ਅੱਜ ਇਹਨਾਂ ਨੇ ਕੀ ਕੀਤਾ ਕਿ ਸੂਬੇ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਵਾਸਤੇ ਉੱਥੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਗਏ ਸਨ ਚੰਡੀਗੜ੍ਹ ਵਿਖੇ, ਤਾਂ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ। ਆਪਾਂ ਨੂੰ ਵੀ ਪਤਾ ਹੈ, ਜਦੋਂ ਵੈਸੇ ਅਕਾਲੀ ਬਖੂਬੀ ਜਾਣਦੇ ਨੇ, ਅਕਾਲੀਆਂ ਨੂੰ ਆਪਣੇ ਤੋਂ ਵੱਧ ਪਤਾ, ਕਿਉਂਕਿ ਇਹ ਵੀ ਡਾਂਗ ਬੜੀ ਫਿਰਦੇ ਰਹੇ ਉਸ ਟਾਈਮ। ਬੈਰੀਕੇਡਿੰਗ ਹੋ ਜਾਂਦੀ ਹੈ, ਉਹ ਘੇਰ ਲੈਂਦੇ ਨੇ, ਫਿਰ ਉਸ ਤੋਂ ਬਾਅਦ ਪਾਣੀ ਪੂਣੀ ਮਾਰਦੇ ਆ, ਸਰਵਿਸ ਕਰਦੇ ਆ, ਫਿਰ ਡਾਂਗਾ ਵਾਲੀ ਸਰਵਿਸ ਵੀ ਹੋ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ। ਤਾਂ ਇਹੀ ਹੈ ਕਿ ਪ੍ਰਦਰਸ਼ਨ ਕਰ ਰਹੇ ਅਕਾਲੀਆਂ ਤੇ ਦੱਸਦੇ ਕਿ ਲਾਠੀ ਚਾਰਜ ਕਰਨ ਦਾ ਦੋਸ਼ ਹੈ ਕਿ ਪੁਲਿਸ ਨੇ ਲਾਠੀ ਚਾਰਜ ਕੀਤੀ ਹੈ। ਗੱਲ ਇਹ ਹੈ ਕਿ ਦੇਖੋ ਮਸਲਾ ਜਿਹੜਾ ਹੈ ਨਾ ਉਹ ਇਹੋ ਆ ਕਿ ਅਕਾਲੀ ਦਲ ਬੜੀ ਫੁਰਤੀ ਦਿਖਾ ਰਿਹਾ ਹੈ। ਹੜ੍ਹਾਂ ਦੇ ਮਾਮਲੇ 'ਚ ਜੇ ਤੁਸੀਂ ਵੇਖੋਗੇ ਤਾਂ ਅੱਜ ਰਾਜਪਾਲ ਸਾਹਿਬ ਵੀ ਗਰਾਊਂਡ ਤੇ ਨੇ, ਅੱਜ ਸੁਨੀਲ ਜਾਖੜ ਵੀ ਐਕਟਰ ਨੇ, ਅੱਜ ਜੇ ਤੁਸੀਂ ਇਹ ਵੇਖੋਗੇ ਤਾਂ ਕਾਂਗਰਸੀ ਵੀ ਰਾਜਪਾਲ ਨੂੰ ਮਿਲ ਕੇ ਆਏ ਨੇ ਤੇ ਨਾਲ ਐਲਾਨ ਕਰ ਚੁੱਕੇ ਨੇ ਕਿ ਬਈ ਅਸੀਂ ਬਹੁਤ ਜਲਦੀ ਇੱਕ ਵਿਸਥਾਰਤ ਰਿਪੋਰਟ ਜਿਹੜੀ ਹੈ ਤਫਸੀਲ ਨਾਲ ਮਤਲਬ ਕਿ ਬਣਾ ਕੇ ਨੁਕਸਾਨ ਦੀ ਰਾਜਪਾਲ ਨੂੰ ਦੇਵਾਂਗੇ। ਤਾਂ ਫਿਰ ਜਦੋਂ ਸਾਰੇ ਹੜ੍ਹਾਂ ਦੇ ਮਾਮਲੇ ਦੇ ਵਿੱਚ ਚੁਸਤ ਨੇ ਤਾਂ ਫਿਰ ਅਕਾਲੀ ਦਲ ਵਿੱਚ ਕਾਤੋਂ ਰਹੇਗਾ। ਤਾਂ ਲਿਹਾਜ਼ਾ ਇਹਨਾਂ ਨੇ ਵੀ ਮੋਰਚਾ ਖੋਲ ਦਿੱਤਾ। ਇਹਦੇ ਚ ਪ੍ਰਵੀਨ ਜੀ ਵੇਖਣ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਹਾਲੇ ਵੀ ਦੁਬਿਧਾ ਚ ਆ ਕਿ ਪੈਸਾ ਕਿਵੇਂ ਦਈਏ, ਕਿੰਨਾ ਦਈਏ, ਕੀ ਹਿਸਾਬ ਕਿਤਾਬ ਹੋਏਗਾ। ਕਿਉਂਕਿ ਇਹਦੇ ਚ ਹੁੰਦਾ ਕਿ ਕੰਪਨਸੇਟ ਜਿਹੜਾ ਕਰਨਾ ਹੈ ਉਹ ਕੁਝ ਹਿੱਸਾ ਜਿਹੜਾ ਹੁੰਦਾ ਕੇਂਦਰ ਸਰਕਾਰ ਦਾ ਹੁੰਦਾ, ਕੁਝ ਹਿੱਸਾ ਜਿਹੜਾ ਹੁੰਦਾ ਉਹ ਸਟੇਟ ਦਾ ਹੁੰਦਾ। ਤੇ ਨੁਕਸਾਨ ਇੰਨਾ ਜ਼ਿਆਦਾ ਹੋ ਗਿਆ ਕਿ ਸਟੇਟ ਆਪਣਾ ਸ਼ੇਅਰ ਜੇ ਪਾਵੇਗਾ ਨਾ ਤਦ ਵੀ ਗੱਲ ਪੂਰੀ ਨਹੀਂ ਹੋਣੀ, ਵੀ 40% ਵੀ ਪਾਉਂਦੇ ਆ। ਸੋ ਲਿਹਾਜ਼ਾ ਇਹਨਾਂ ਵਾਸਤੇ ਬੜੀ ਦੁਬਿਧਾ ਵਾਲੀ ਕਹਾਣੀ ਹੈ ਕਿ ਅਸੀਂ ਕਰੀਏ ਕੀ। ਹੁਣ ਜਦੋਂ ਇਸ ਤਰ੍ਹਾਂ ਫਿਰ ਸੱਤਾਧਾਰੀ ਤੇ ਦੁਬਿਧਾ ਚ ਹੁੰਦੀ ਹੈ ਤਾਂ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਜੀ। ਔਰ ਉਹਨਾਂ ਨੇ ਮੋਰਚਾ ਖੋਲ ਦਿੱਤਾ। ਉਦੋਂ ਕੁਝ ਕਿਸਾਨ ਯੂਨੀਅਨ ਉਹ ਵੀ ਕਾਲ ਕਰ ਚੁੱਕੇ ਹੈ ਪ੍ਰੋਟੈਸਟ ਦੀ ਕਿ ਅਸੀਂ ਮੁਆਵਜ਼ੇ ਵਾਸਤੇ ਆ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਲਈ ਹਾਲੇ ਜਿਹੜੇ ਸਥਿਤੀ ਵਾਲੇ ਮਾਹੌਲ ਦੇ ਵਿੱਚ ਜੋ ਵੀ ਹੈਗੇ ਨੇ ਵਰਤਾਰੇ ਉਹਨਾਂ ਨਾਲ ਨਜਿੱਠਣ ਦੀ ਤੇ ਚੁਣੌਤੀ ਹੈਗੀ ਆ ਕਿ ਮਾਨਸੂਨ ਹੈ, ਪਾਣੀ ਕਿਤੇ ਚੜ ਗਿਆ, ਪਾਣੀ ਕਿਤੇ ਉਤਰ ਗਿਆ, ਉਹ ਤੇ ਹੈ ਹੀ ਹੈ। ਪਰ ਹੁਣ ਜਿਸ ਤਰ੍ਹਾਂ ਮਤਲਬ ਕਿ ਸਾਰੇ ਮੋਰਚਿਆਂ ਤੋਂ ਹੀ ਇਹਨਾਂ ਦੇ ਖਿਲਾਫ ਰੋਸ ਚੱਲ ਪਿਆ, ਪ੍ਰਦਰਸ਼ਨ ਚੱਲ ਪਿਆ, ਸੰਘਰਸ਼ ਚੱਲ ਪਿਆ, ਤਾਂ ਬਹੁਤ ਔਖਾ ਹੋ ਜਾਏਗਾ ਦੋ ਪਾਸਿਆਂ ਤੋਂ ਲੜਨਾ। ਇੱਕ ਤਾਂ ਪੈਸਾ ਇਕੱਠਾ ਕਰਨਾ, ਪੈਸਾ ਦੇਣਾ, ਤੇ ਦੂਸਰੇ ਪਾਸੇ ਇਸ ਤਰ੍ਹਾਂ ਦੇ ਸਿਆਸੀ ਵਿਰੋਧ ਨੂੰ ਨਜਿੱਠਣਾ। ਇਹ ਮੇਰੇ ਖਿਆਲ ਦੇ ਨਾਲ ਦੋ ਮੋਰਚਿਆਂ ਤੇ ਇੱਕੋ ਵੇਲੇ ਲੜਨ ਵਾਲੀ ਕਹਾਣੀ ਆ। ਹੁਣ ਦੇਖੋ ਕੀ ਕਰਦੇ, ਪਰ ਮੈਨੂੰ ਵੀ ਲੱਗਦਾ, ਮੈਂ ਖੁਦ ਇਹ ਗੱਲ ਸਮਝਦਾ ਤੇ ਮੰਨਦਾ, ਹਾਲਾਂਕਿ ਕੋਈ ਸਹਿਮਤ ਹੋਵੇ ਜਾਂ ਅਸਹਿਮਤ ਉਹਦਾ ਸਵਾਗਤ ਹੈ, ਕਿ ਇਹ ਮੁਆਵਜ਼ਾ ਬਹੁਤ ਜਲਦੀ ਕਿਸਾਨਾਂ ਨੂੰ ਦੇਣ ਦੀ ਲੋੜ ਸੀ ਤਾਂ ਕਿ ਉਹ ਆਪਣਾ ਪੈਲੀ ਬੰਨਾ ਬਣਾ ਕੇ ਦੁਬਾਰ ਤੋਂ ਝੋਨਾ ਲਾ ਕੇ ਤੇ ਜ਼ਿੰਦਗੀ ਤੋਰ ਸਕਦੇ। ਜੀ ਬਿਲਕੁਲ ਬਿਲਕੁਲ। ਕਈ ਥਾਵਾਂ ਤੇ ਤਾਂ ਮਿੰਟੂ ਜੀ ਦਰਿਆਵਾਂ ਨੇ ਵੱਡੇ ਵੱਡੇ ਟੋਏ ਪੁੱਟ ਦਿੱਤੇ, 60-60 ਫੁੱਟ, ਕਈ ਥਾਂ ਤੇ ਮਿੱਟੀ ਖੇਤਾਂ ਦੀ ਰੇੜ ਕੇ ਲੈ ਗਿਆ ਪਾਣੀ। ਬਹੁਤ ਮੁਸ਼ੱਕਤ ਜਿਹੜੀ ਹੈ ਕਿਸਾਨਾਂ ਨੂੰ ਕਰਨੀ ਪੈਣੀ ਆਉਣ ਵਾਲੇ ਦਿਨਾਂ ਦੇ ਵਿੱਚ। ਮਾਲ ਮਹਿਕਮੇ ਦੀ ਹੜਤਾਲ ਕਹਿੰਦੇ ਖਤਮ ਹੋ ਗਈ। ਮਸਲਾ ਇਹ ਵੀ ਵਿਧਾਇਕ ਨਾਲ ਹੀ ਜਾ ਜੁੜਦਾ ਜੀ, ਆਮ ਆਦਮੀ ਪਾਰਟੀ ਦੇ ਨਾਲ। ਹਾਂਜੀ ਦੇਖੋ, ਵਿਧਾਇਕ ਚੱਡਾ ਸਾਹਿਬ ਨੇ ਰਿਅਲਾਈਜ਼ ਕਰ ਲਿਆ ਕਿ ਹਾਂ ਬਈ ਚਲੋ ਠੀਕ ਹੈ, ਅਫਸੋਸ ਹੈ। ਇਹ ਮਸਲਾ ਹੈ ਤੇ ਉਹੀ ਹੈ ਜਿਹੜਾ ਪਹਿਲੇ ਦਿਨ ਤੋਂ ਤੁਰਿਆ ਆਉਂਦਾ ਹੈ ਕਿ ਜਿਹੜੇ ਮਾਲ ਡਿਪਾਰਟਮੈਂਟ ਵਾਲੇ ਜਿਹੜੇ ਕਰਮਚਾਰੀ ਸੀਗੇ, ਰਜਿਸਟਰੀਆਂ ਵਗੈਰਾ ਕਰਦੇ ਸੀਗੇ, ਉਹਦਾ ਕਹਿਣਾ ਸੀਗਾ ਕਿ ਭਾਈ ਸਾਨੂੰ ਬੁਲਾ ਕੇ ਜ਼ਲੀਲ ਕੀਤਾ ਗਿਆ, ਤਹਿਸੀਲਦਾਰ ਦੀ ਕੁਰਸੀ ਤੇ ਬੈਠੇ, ਰਿਕਾਰਡ ਇਹਨਾਂ ਨੇ ਸਾਡੇ ਕੋਲ ਦੂਜੀ ਥਾਂ ਤੇ ਮੰਗਾਇਆ ਜੋ ਕਾਇਦੇ ਦੇ ਮੁਤਾਬਕ ਠੀਕ ਨਹੀਂ ਹੈ। ਫਿਰ ਹੜਤਾਲ ਹੋ ਗਈ। ਹੜਤਾਲ ਦੇ ਵਿੱਚ ਕੀ ਹੁੰਦਾ ਪ੍ਰਵੀਨ ਜੀ, ਗੱਲ ਸਿਰਫ ਇਹ ਨਹੀਂ ਕਿ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ, ਉਹ ਤਾਂ ਹੈ ਹੀ ਹੈ। ਇਹ ਨਹੀਂ ਹੁੰਦਾ ਕਿ ਸਰਕਾਰ ਅਤੇ ਕਰਮਚਾਰੀ ਆਮੋ ਸਾਹਮਣੇ ਆ। ਜੇ ਰਜਿਸਟਰੀ ਵਰਗਾ ਮਾਮਲਾ ਹੈ ਤਾਂ ਫਿਰ ਉਹਦੇ ਚ ਕੀ ਹੈ ਕਿ ਤੁਹਾਨੂੰ ਤਕਰੀਬਨ ਪੰਜਾਬ ਦੇ ਖਜ਼ਾਨੇ ਚ 10 ਕਰੋੜ ਦਾ ਘਾਟਾ ਵਿਖਾਈ ਦੇਵੇਗਾ ਐਵਰੇਜ ਔਸਤਨ। ਮਤਲਬ ਕਿ ਇੱਕ ਦਿਨ ਦਾ ਹੜਤਾਲ ਦਾ ਘਾਟਾ 10 ਕਰੋੜ ਦਾ। ਇਹ ਇਕੱਲਾ ਜੇ ਆਪਾਂ ਲਾਈਏ ਰੈਵਨਿਊ ਦੇ ਪੱਖ ਤੋਂ, ਤੇ ਦੂਸਰਾ ਜੋ ਲੋਕਾਂ ਦੀ ਖੱਜਲ ਖੁਆਰੀ, ਲੋਕਾਂ ਨੇ ਕਿਰਾਇਆ ਪੱਟਣਾ, ਭਾੜਾ ਪੱਟਣਾ, ਉਹ ਸਾਰਾ ਵਿੱਚ ਜੋੜ ਲਓਗੇ ਤੇ ਹੋਰ ਵੀ ਵਧੇਰੇ ਹੋ ਜਾਏ। ਇਸ ਕਰਕੇ ਇਹ ਹੜਤਾਲ ਨਹੀਂ ਹੋਣੀ ਚਾਹੀਦੀ, ਮੇਰਾ ਮੰਨਣਾ।
हाँ ठीक है, ये भी ਆਪਾਂ ਕਹਿ ਸਕਦੇ ਹਾਂ ਕਿ ਹੜਤਾਲ ਹੈ ਤਾਂ ਅਧਿਕਾਰ ਹੈ, ਇਹ ਵੀ ਇੱਕ ਪੱਖ ਆ ਕਹਾਣੀ ਦਾ। ਪਰ ਆਪਾਂ ਦੇਖ ਰਹੇ ਹਾਂ ਕਿ ਇਸ ਸਰਕਾਰ ਦੇ ਵਿੱਚ ਵਾਰ-ਵਾਰ ਇਹ ਵਾਪਰ ਰਿਹਾ ਜੀ। ਹੁਣ ਪਹਿਲਾਂ ਇਹ ਕਹਿੰਦੇ ਸਨ ਵਿਧਾਇਕ ਸਾਹਿਬ ਕਿ ਬਈ ਇਹ ਤੇ ਕਰਪਸ਼ਨ ਦਾ ਮਾਮਲਾ ਹੈ ਜੀ, ਅਸੀਂ ਝੁਕਾਂਗੇ ਨਹੀਂ, ਜਿਵੇਂ ਉਹ ਕਹਿੰਦਾ ਨਾ ਕਿ ਪੁਸ਼ਪਾ ਝੁਕੇਗਾ ਨਹੀਂ ਸਾਲਾ, ਤੇ ਇਹ ਕਹਿੰਦੇ ਸੀ ਕਿ ਬਈ ਅਸੀਂ ਤੇ ਝੁਕਣਾ ਨਹੀਂ ਹੈਗਾ। ਪਰ ਹੁਣ ਬਾਅਦ ਚ ਮੈਨੂੰ ਲੱਗਦਾ ਕਿ ਸਰਕਾਰ ਦਾ ਹੋ ਸਕਦਾ ਦਬਾਅ ਪਿਆ ਹੋਵੇ, ਕਿਹਾ ਗਿਆ ਹੋਵੇ ਚੱਡਾ ਸਾਹਿਬ ਨੂੰ ਕਿ ਹਾਂ ਬਈ ਇਸ ਮਾਮਲੇ ਨੂੰ ਨਿਬੇੜੋ ਜੀ। ਹਾਲਾਂਕਿ ਕੁਝ ਜਥੇਬੰਦੀਆਂ ਇਹਨਾਂ ਦੇ ਹੱਕ ਦੇ ਵਿੱਚ ਸਨ ਕਿ ਵਿਧਾਇਕ ਸਾਹਿਬ ਠੀਕ ਕਹਿ ਰਹੇ ਨੇ, ਵਜ੍ਹਾ ਫਰਮਾ ਰਹੇ ਨੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੜਤਾਲ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹਦੇ ਨਾਲ ਸਰਕਾਰ ਤੇ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ, ਲੋਕ ਵੀ ਗਾਲਾਂ ਕੱਢਦੇ ਆ ਸਰਕਾਰ ਨੂੰ ਅਜਰ ਖੁਆਰੀ ਤੋਂ, ਤੇ ਫਿਰ ਦੂਸਰੇ ਪਾਸੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਵੀ ਹੁੰਦਾ। ਇਸ ਕਰਕੇ ਇਹ ਮਾਮਲਾ ਜਿਹੜਾ ਪਹਿਲੀ ਗੱਲ ਤਾਂ ਵਧਣਾ ਨਹੀਂ ਸੀ ਚਾਹੀਦਾ, ਉਹ ਜੇ ਵਧਿਆ ਤਾਂ ਇਹਨੂੰ ਇਸ ਤਰ੍ਹਾਂ ਨਿਬੇੜਿਆ ਗਿਆ, ਨਜਿੱਠਿਆ ਗਿਆ, ਜਿਹਦੇ ਚ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਜਿਹੜੀ ਸਹੀ ਧਿਰ ਕਿਹੜੀ ਆ, ਬੋਲ ਕੌਣ ਸਹੀ ਰਿਹਾ ਸੀਗਾ, ਕਰਮਚਾਰੀ ਸਹੀ ਕਹਿ ਰਹੇ ਸਨ ਜਾਂ ਵਿਧਾਇਕ ਕਹਿ ਰਹੇ ਸਨ। ਪਰ ਵਿਧਾਇਕ ਸਾਹਿਬ ਨੂੰ ਝੁਕਣਾ ਪਿਆ ਤੇ ਸਾਫ਼ ਤੌਰ ਤੇ ਕਿ ਸਰਕਾਰ ਨੇ ਜ਼ਰੂਰ ਕਿਤੇ ਨਾ ਕਿਤੇ ਕਿਹਾ ਹੋਵੇਗਾ ਕਿ ਬਈ ਆਪਣਾ ਨਿਬੇੜਾ ਕਰੋ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਨਰੇਸ਼ ਡੋਗਰਾ ਦੀ। ਨਰੇਸ਼ ਡੋਗਰਾ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ ਮਿੰਟੂ ਜੀ। ਇਹ ਰਹਿੰਦਾ ਹੀ ਵਿਵਾਦਾਂ ਦੇ ਵਿੱਚ ਆ, ਘਰੇ ਘੱਟ ਹੀ ਰਹਿੰਦਾ ਹੈ, ਜ਼ਿਆਦਾਤਰ ਵਿਵਾਦਾਂ 'ਚ ਹੀ ਰਹਿੰਦਾ। ਤਾਂ ਖੈਰ ਨਰੇਸ਼ ਡੋਗਰਾ ਅੱਗੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਧੱਕਾ ਮੁੱਕੀ, ਕੁੱਟ ਕਟਾਪਾ, ਫਿਰ ਉਸ ਤੋਂ ਬਾਅਦ ਇਹਨੂੰ ਬਦਲ ਦਿੱਤਾ ਗਿਆ ਸੀਗਾ, ਪੀਏਪੀ ਦੇ ਵਿੱਚ AIG ਲਾ ਦਿੱਤਾ ਗਿਆ ਸੀਗਾ। ਫਿਰ ਉਸ ਤੋਂ ਪਹਿਲਾਂ ਵੀ ਇੱਕ ਹੋਟਲ ਕਾਰੋਬਾਰੀ ਦੇ ਨਾਲ ਚੱਲ ਪਿਆ ਸੀ ਕੰਮ, ਤੇ ਉਦੋਂ ਵੀ ਠਾਹ ਹੋਈ ਸੀਗੀ। ਹੁਣ ਇਹਦੇ ਤੇ ਇੱਕ ਮਾਮਲਾ ਜਿਹੜਾ ਦੋਸ਼ ਦੇ ਰੂਪ ਦੇ ਵਿੱਚ ਨਵਾਂ ਹੈ, ਕਿਉਂਕਿ ਜਿਹੜਾ ਕਾਰੋਬਾਰੀ ਹੋਟਲ ਵਾਲਾ ਸੀਗਾ ਵਿਸ਼ਵਨਾਥ ਔਰੀ, ਉਹਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਰਿਟ ਦਾਖਲ ਕੀਤੀ ਸੀ। ਉਹਨੇ ਕਿਹਾ ਸੀਗਾ ਕਿ ਦੇਖੋ ਗੱਲ ਇਹ ਹੈ ਕਿ ਨਰੇਸ਼ ਡੋਗਰਾ 25/9/90 ਨੂੰ ਰੋਪੜ ਚ ਕਾਂਸਟੇਬਲ ਭਰਤੀ ਹੋਇਆ ਸੀ, ਹਿਸਾਬ ਲਾ ਲਓ ਕਾਂਸਟੇਬਲ ਭਰਤੀ ਹੋਇਆ ਬੰਦਾ, ਠੀਕ ਹੈ। ਤੇ ਜਨਮ ਮਿਤੀ ਜਿਹੜੀ ਹੈ ਪੁਲਿਸ ਦੇ ਰਿਕਾਰਡ ਮੁਤਾਬਕ ਉਹ 12ਵਾਂ ਮਹੀਨਾ 21 ਤਰੀਕ 1968, 21/12/1968। ਤਾਂ ਕਹਿੰਦੇ ਕਿ 9/10/90 ਨੂੰ ਪਟਿਆਲਾ ਦੇ DIG ਨੇ ਨਰੇਸ਼ ਡੋਗਰਾ ਨੂੰ ਬਤੌਰ ਸਬ ਇੰਸਪੈਕਟਰ ਮਹਿਜ ਕੁਝ ਦਿਨਾਂ ਚ ਪ੍ਰਮੋਟ ਕਰ ਦਿੱਤਾ। ਯਾਨੀ ਉਸ ਟਾਈਮ ਇਹਦੀ ਡੇਟ ਆਫ ਬਰਥ ਸੀਗੀ 21/12/68। ਫਿਰ ਹੋਇਆ ਕੀ ਹੈ ਕਿ ਇਹਨੇ ਬਾਅਦ ਦੇ ਵਿੱਚ, ਕਿਉਂਕਿ ਸਪੋਰਟਸ ਕੋਟੇ ਚ ਸੀਗਾ ਨਾ, ਖੇਡਦਾ ਵੀ ਸੀਗਾ, ਤਾਂ ਕਹਿੰਦੇ ਕਿ ਜਿੰਨੇ ਵੀ ਮੁਕਾਬਲੇ ਖੇਡੇ ਵਿਦੇਸ਼ ਦੇ ਵਿੱਚ, ਉਹਨਾਂ ਮੁਕਾਬਲਿਆਂ ਲਈ ਜਿਹੜਾ ਪਾਸਪੋਰਟ ਨਰੇਸ਼ ਡੋਗਰਾ ਵੱਲੋਂ ਇਸਤੇਮਾਲ ਕੀਤਾ ਗਿਆ, ਉਹਦੇ ਤੇ ਡੇਟ ਜਿਹੜੀ ਸੀ ਉਹ ਲਿਖ ਦਿੱਤੀ ਗਈ 21/12/1974। ਜੀ। ਮਤਲਬ ਕਿ ਇਹ ਆਪਣੀ ਉਮਰ ਨੂੰ 6 ਸਾਲ ਘੱਟ ਦਰਸਾ ਕੇ 16 ਸਾਲ ਵਾਲੇ ਜਾਂ ਜਿਹੜੇ ਇਸ ਤਰ੍ਹਾਂ ਦੇ ਜਵਾਕ ਸੀਗੇ ਉਸ ਕੈਟਾਗਰੀ 'ਚ ਖੇਡਦਾ ਰਿਹਾ, ਉਹਨਾਂ ਨੂੰ ਲਿਪਦਾ ਰਿਹਾ ਚੰਗੀ ਤਰ੍ਹਾਂ, ਮਤਲਬ ਕਿ ਘਸੁੰਨ-ਮੁਖੀ ਉਹਨਾਂ ਨੂੰ ਚੰਗੀ ਹੁੰਦੀ ਰਹੀ। ਤਾਂ ਉਸ ਤੋਂ ਬਾਅਦ ਇਹ ਕਹਿੰਦੇ ਕਿ ਲੀਗਲ ਨੋਟਿਸ ਦਿੱਤਾ ਗਿਆ, ਫਿਰ ਬਕਾਇਦਾ ਤੌਰ ਤੇ ਇਹਦੀ ਜਾਂਚ ਪੜਤਾਲ ਜਿਹੜੀ ਹੈ ਉਹ IG ਵਿਭੂ ਰਾਜ ਨੂੰ ਦਿੱਤੀ ਗਈ ਤੇ ਉਹਨਾਂ ਨੇ ਨਰੇਸ਼ ਡੋਗਰਾ ਨੂੰ ਕਲੀਨ ਚਿੱਟ ਦੇ ਦਿੱਤੀ। ਹਾਲਾਂਕਿ ਨਾਲ ਇਹ ਕਿਹਾ ਗਿਆ ਕਿ ਦੇਖੋ ਜੀ ਜਿਹੜਾ ਉਹਨਾਂ ਨੇ ਪਾਸਪੋਰਟ ਸੀ ਪੁਰਾਣਾ ਉਹ ਸਰੈਂਡਰ ਕਰ ਦਿੱਤਾ ਸੀਗਾ, ਉਹਦੇ ਵਿੱਚ ਜੀ ਗੱਲ ਇਹ ਹੈ ਕਿ ਉਹਨੂੰ ਮਤਲਬ ਕਿ ਜੁਰਮਾਨਾ ਵੀ ਹੋਇਆ, ਉਹ ਜਮ੍ਹਾਂ ਕਰਾ ਦਿੱਤਾ ਸੀਗਾ। ਤਾਂ ਗੱਲ ਇਹ ਹੈ ਕਿ ਉਹ ਕਹਿੰਦੇ 1974 ਵਾਲਾ ਜਿਹੜਾ ਪਾਸਪੋਰਟ ਸੀ ਨਾ ਜਮ੍ਹਾਂ ਕਰਾ ਦਿੱਤਾ ਅਥਾਰਟੀ ਨੂੰ, ਤੇ 10,000 ਰੁਪਏ ਜੁਰਮਾਨਾ ਦੇ ਕੇ ਤੇ ਕਲੀਅਰ ਕਰ ਦਿੱਤਾ। ਪਰ ਇਹ ਜਿਹੜੇ ਵਿਭੂ ਰਾਜ ਜੀ ਹੈ ਜਨਾਬ, ਇਹ ਉਹੀ ਨੇ ਜਿਨ੍ਹਾਂ ਨੇ ਆਸ਼ੀਸ਼ ਕਪੂਰ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਸੀ ਪਹਿਲਾਂ। ਤਾਂ ਕਲੀਨ ਚਿੱਟ ਇਹ ਵੀ ਪ੍ਰਕਾਸ਼ ਸਿੰਘ ਬਾਦਲ ਵਾਂਗੂ ਕੋਰਟ ਦੀ ਜੇਬ 'ਚ ਹੀ ਰੱਖਦੇ ਨੇ ਜ਼ਿਆਦਾਤਰ। ਤਾਂ ਇਸ ਕਰਕੇ ਬਈ ਹੁਣ ਇਹ ਮਾਮਲਾ ਜਿਹੜਾ ਉਹ ਬਹੁਤ ਜ਼ਿਆਦਾ ਭਖਿਆ ਹੋਇਆ ਮਾਮਲਾ ਇੱਕ ਵਾਰੀ ਫਿਰ ਕੋਰਟ ਦੇ ਵਿੱਚ ਗਿਆ ਚਲਾ ਕਿ ਕਿਸ ਤਰ੍ਹਾਂ ਜਦੋਂ ਬੰਦਾ ਖੁਦ ਮੰਨ ਰਿਹਾ ਜਾਂਚ ਪੜਤਾਲ ਦੇ ਵਿੱਚ ਕਿ 74 ਵਾਲਾ ਪਾਸਪੋਰਟ ਸਰੈਂਡਰ ਹੋਇਆ, ਫਿਰ ਉਸ ਤੋਂ ਬਾਅਦ ਕਿ 10,000 ਰੁਪਏ ਜੁਰਮਾਨਾ ਹੋਇਆ, ਤੇ ਉਹਨੂੰ ਕਲੀਨ ਚਿੱਟ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ? ਬਿਲਕੁਲ। ਇਹਨੇ ਤਾਂ ਬਈ ਬਹੁਤ ਵੱਡਾ ਫਰਾਡ ਕੀਤਾ ਤੇ ਆਪਣੀ ਉਮਰ ਘਟਾ ਕੇ ਤੇ ਉੱਥੇ ਛੋਟੇ ਜਿਹੜੇ ਸੀਗੇ ਉਹਨਾਂ ਨੂੰ ਚੰਗਾ ਇਹ ਜੂਤ ਪਲਾਂ ਕਰਦਾ ਰਿਹਾ ਖੇਡਾਂ ਦੇ ਵਿੱਚ, ਤੇ ਇਹਦੇ ਤੇ ਕੇਸ ਬਣਦਾ, ਮੁਕੱਦਮਾ ਬਣਦਾ। ਇਸ ਤਰ੍ਹਾਂ ਦੀਆਂ ਜਾਲਸਾਜ਼ੀਆਂ, ਇਸ ਤਰ੍ਹਾਂ ਦੀਆਂ ਹੇਰਾਫੇਰੀਆਂ ਅੱਜ ਕੱਲ੍ਹ ਤੁਸੀਂ ਦੇਖੋਗੇ ਤਾਂ ਬਹੁਤ ਚਰਚਿਤ ਨੇ ਪੰਜਾਬ ਦੇ ਵਿੱਚ। ਕੋਈ ਅੰਗਹੀਣ ਫਰਜ਼ੀ ਸਰਟੀਫਿਕੇਟ ਹੈ, ਕੋਈ
ਜਾਤ ਦਾ ਫਰਜ਼ੀ ਸਰਟੀਫਿਕੇਟ ਆ, ਕੋਈ ਖੇਡਾਂ ਦਾ ਜਾਲੀ ਲਾਈ ਫਿਰਦਾ ਹੈ, ਕੋਈ ਕਾਸਟ ਦਾ ਕੋਈ ਮਗਧ ਯੂਨੀਵਰਸਿਟੀ ਤੋਂ ਲੈਕਚਰਾਰ ਦਾ ਹੀ ਜਾਲੀ ਸਰਟੀਫਿਕੇਟ ਲਾ ਕੇ ਪ੍ਰਿੰਸੀਪਲ ਬਣਿਆ ਫਿਰਦਾ। ਇਸ ਕਰਕੇ ਇਹ ਬਹੁਤ ਜ਼ਿਆਦਾ ਕੰਮ ਚੱਲਿਆ। ਸੋ ਨਰੇਸ਼ ਟੋਕਰਾ ਇੱਕ ਵਾਰੀ ਫਿਰ ਸੁਰਖੀਆਂ 'ਚ ਆ ਗਿਆ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਨਾਲ ਜੁੜੀਆਂ ਖਬਰਾਂ ਤੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪ੍ਰਵੀਨ ਸ਼ਰਮਾ। ਹੜ੍ਹਾਂ ਨੇ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਤੇ ਇਸ ਤਬਾਹੀ ਦੇ ਮੰਜ਼ਰ ਨੂੰ ਜਦੋਂ ਦੇਖਦੇ ਹਾਂ ਤਾਂ ਉਦੋਂ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਬਾਰੇ ਕਿਹਾ ਜਾਂਦਾ ਕਿ ਵਾਰੀ-ਵਾਰੀ ਉੱਜੜ ਕੇ ਵਸਣਾ ਲਿਖਿਆ ਲੇਖਾਂ ਦੇ ਵਿੱਚ ਪੰਜਾਬ ਦੇ, ਤਾਂ ਉਹ ਚੀਜ਼ਾਂ ਤੁਹਾਡੇ ਹੂਬਹੂ ਯਾਦ ਆ ਜਾਂਦੀਆਂ ਨੇ। ਹੜ੍ਹਾਂ ਦੇ ਨਾਲ ਜੋ ਨੁਕਸਾਨ ਹੋਇਆ, ਜੋ ਗਰੀਬ ਭੈਣ ਭਰਾਵਾਂ ਦਾ ਨੁਕਸਾਨ ਹੋਇਆ, ਜੋ ਦਲਿਤ ਭਾਈਚਾਰੇ ਦੇ ਨਾਲ ਜੁੜੇ ਭਰਾਵਾਂ ਦਾ ਨੁਕਸਾਨ ਹੋਇਆ, ਕਿਉਂਕਿ ਇਹ ਅਕਸਰ ਹੀ ਕਿਹਾ ਜਾਂਦਾ ਕਿ ਕੱਚੇ ਘਰਾਂ ਨੂੰ ਹੜ੍ਹ ਦਾ ਪਾਣੀ ਜ਼ਿਆਦਾ ਮਾਰ ਕਰਦਾ। ਪਰ ਸਾਡੇ ਕਿਸਾਨ ਵੀ ਉੱਥੇ ਹੀ ਨਹੀਂ, ਉਹਨਾਂ ਦੀਆਂ ਪੈਲੀਆਂ ਦੇ ਵਿੱਚ ਜਿਹੜੇ ਵੱਡੇ-ਵੱਡੇ ਟੋਏ ਪੈ ਚੁੱਕੇ ਨੇ, ਕਈ ਥਾਂ ਤੇ 60-60 ਫੁੱਟ ਡੂੰਘੇ ਟੋਏ ਪੈ ਗਏ ਨੇ, ਸੜਕਾਂ ਟੁੱਟ ਗਈਆਂ ਨੇ, ਪਾਵਰਕੌਮ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਸੋ ਸਮੁੱਚਤਾ ਦੇ ਵਿੱਚ ਇਹਦਾ ਨੁਕਸਾਨ ਹੋਇਆ, ਪਰ ਨੁਕਸਾਨ ਹਮੇਸ਼ਾ ਸਰਕਾਰਾਂ ਦਾ ਨਹੀਂ ਹੁੰਦਾ, ਨੁਕਸਾਨ ਲੋਕਾਂ ਦਾ ਹੁੰਦਾ, ਕਿਉਂਕਿ ਲੋਕ ਭੁਗਤ ਭੋਗੀ ਹੁੰਦੇ ਨੇ ਇਹਨਾਂ ਚੀਜ਼ਾਂ ਦੇ। ਪਟਿਆਲਾ ਤੋਂ ਇੱਕ ਬੜੀ ਅਜੀਬ ਤੇ ਬੜੀ ਜਿਹੜੀ ਆ ਉਹ ਖਬਰ ਹੜ੍ਹਾਂ ਦੇ ਦਰਮਿਆਨ ਹੀ ਆ ਰਹੀ ਹੈ ਕਿ ਇੱਕ ਬੱਚਾ ਜਿਹੜਾ ਆਪਣੇ ਮਾਤਾ-ਪਿਤਾ ਦਾ ਰਿਸ਼ਤਾ ਟੁੱਟਣ ਕਰਕੇ ਆਪਣੇ ਪਰਿਵਾਰ ਤੋਂ ਅਲੱਗ ਹੋ ਗਿਆ ਸੀਗਾ, ਤਾਂ ਉਹ ਬੱਚਾ ਆਪਣੀ ਮਾਤਾ ਨੂੰ, ਕਿਉਂਕਿ ਪਿਤਾ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, 35 ਸਾਲਾਂ ਬਾਅਦ ਮਿਲਿਆ। ਇਹ ਕਹਾਣੀ ਅੱਜ-ਕੱਲ੍ਹ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਵੀ ਹੋ ਰਹੀ ਹੈ ਤੇ ਬਹੁਤ ਫੈਲ ਵੀ ਰਹੀ ਹੈ। ਹੋਇਆ ਕੀ ਹੈ? ਇਹ ਨੌਜਵਾਨ ਖਾਲਸਾ ਏਡ ਜਿਹੜੀ ਕਿ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਕਰ ਰਹੀ ਹੈ, ਉਸ ਦੇ ਵਿੱਚ ਕੰਮ ਕਰਦਾ ਸੀਗਾ। ਇਹਨੇ ਜੋ ਕਹਾਣੀ ਮੀਡੀਆ ਦੇ ਸਾਹਮਣੇ ਦੱਸੀ, ਉਹਦੇ ਮੁਤਾਬਕ ਦੱਸਣ ਦੇ ਮੁਤਾਬਕ ਸੋਨੂ ਇਹਦਾ ਨਾਮ ਆ ਨੌਜਵਾਨ ਦਾ, ਤੇ ਇਹ ਨੌਜਵਾਨ ਦੇ ਨਾਲ ਤਰਾਸਦੀ ਕੀ ਵਾਪਰਦੀ ਹੈ, ਦੁਖਾਂਤ ਦੇਖੋ ਜ਼ਿੰਦਗੀ ਦਾ ਕਿੱਡਾ, ਕਿ ਜ਼ਿੰਦਗੀ ਕਿਤੇ ਦੀ ਕਿਤੇ ਬੰਦੇ ਨੂੰ ਲੈ ਜਾਂਦੀ ਹੈ। ਇਹ ਬੱਚਾ ਜਦੋਂ 2 ਸਾਲ ਦਾ ਸੀ ਤੇ ਇਹਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ। ਜਦੋਂ ਮੌਤ ਹੋ ਗਈ ਤੇ ਜਿਹੜਾ ਦਾਦਕਾ ਪਰਿਵਾਰ ਸੀ ਤੇ ਜਿਹੜਾ ਨਾਨਕਾ ਪਰਿਵਾਰ ਸੀ, ਉਹਨਾਂ ਦੇ ਵਿੱਚ ਆਪਸੀ ਅਣਬਣ ਹੋ ਗਈ ਕਿਸੇ ਗੱਲ ਨੂੰ ਲੈ ਕੇ। ਜਦੋਂ ਅਣਬਣ ਹੋ ਗਈ ਤੇ ਜਿਹੜਾ ਨਾਨਕਾ ਪਰਿਵਾਰ ਸੀ, ਉਹ ਜਦੋਂ ਆਪਣੀ ਧੀ ਨੂੰ ਲੈ ਗਿਆ, ਪਰ ਇਹ ਬੱਚਾ ਮਗਰ ਰਹਿ ਗਿਆ। ਇਹਦੇ ਬੱਚੇ ਦੀ ਪਰਵਰਿਸ਼ ਕੀਤੀ ਇਹਦੇ ਦਾਦਾ-ਦਾਦੀ ਨੇ, ਪਰ ਦਾਦਾ-ਦਾਦੀ ਨੇ ਇੱਕ, ਮੈਂ ਸਮਝਦਾ ਕਿ ਬਹੁਤ ਵੱਡਾ ਗੁਨਾਹ ਜਾਂ ਇੱਕ ਬਹੁਤ ਵੱਡਾ ਪਰਦਾ ਰੱਖਿਆ। ਉਹ ਇਹ ਰੱਖਿਆ ਕਿ ਇਹ ਬੱਚੇ ਨੂੰ ਦੱਸਿਆ ਹੀ ਨਹੀਂ ਕਿ ਤੇਰੇ ਅਸਲੀ ਮਾਂ-ਪਿਓ ਕੌਣ ਹੈ। ਇਹ ਬੱਚਾ ਵੱਡਾ ਹੋ ਗਿਆ, ਪੜ੍ਹਨ ਲੱਗ ਪਿਆ, ਸਕੂਲੇ ਜਾਣ ਲੱਗ ਪਿਆ ਤੇ ਆਪਦੇ ਦਾਦੇ-ਦਾਦੀ ਨੂੰ ਹੀ ਆਪਣਾ ਮਾਂ-ਪਿਓ ਸਮਝਣ ਲੱਗਿਆ। ਹੋਰ ਪਰਿਵਾਰਕ ਮੈਂਬਰਾਂ ਨੇ ਮੂੰਹ ਬੰਦ ਕਰੀ ਰੱਖਿਆ। 10ਵੀਂ ਦੇ ਵਿੱਚ ਜਦੋਂ ਇਹ ਹੋਇਆ ਤੇ ਜਦੋਂ ਥੋੜ੍ਹਾ ਵੱਡਾ ਹੋਇਆ ਤੇ ਇਹਦੀ ਦਾਦੀ ਦੀ ਅਚਾਨਕ ਡੈਥ ਹੋ ਗਈ। ਜਦੋਂ ਇਹ ਘਰ ਦੀ ਸਾਫ਼-ਸਫ਼ਾਈ ਕਰਨ ਲੱਗਿਆ ਤੇ ਉੱਥੋਂ ਇਹਨੂੰ ਇੱਕ ਐਲਬਮ ਮਿਲਦੀ ਹੈ, ਜਿਹੜੀ ਐਲਬਮ ਇਹਦੇ ਮੰਮੀ-ਡੈਡੀ ਦੇ ਵਿਆਹ ਦੀ ਹੁੰਦੀ ਹੈ, ਇਹਦੇ ਮਾਤਾ-ਪਿਤਾ ਦੇ ਵਿਆਹ ਦੀ ਹੁੰਦੀ ਹੈ, ਤੇ ਜਦੋਂ ਇਹ ਪੁੱਛਦਾ ਹੈ, ਫਿਰ ਇਹਦੇ ਦਾਦਾ ਦੀ ਦੱਸਦੇ ਆ ਤੇ ਉਹ ਫਿਰ ਇੱਕ ਗੁਨਾਹ ਕਰ ਦਿੰਦੇ ਆ, ਝੂਠ ਬੋਲ ਦਿੰਦੇ ਆ। ਉਹ ਕਹਿੰਦੇ ਪੁੱਤ ਇੱਕ ਸੜਕ ਹਾਦਸਾ ਵਾਪਰਿਆ ਸੀ, ਉਹਦੇ ਵਿੱਚ ਤੇਰੇ ਮੰਮੀ-ਡੈਡੀ ਦੋਵੇਂ ਮਰ ਗਏ ਸੀ, ਤੇ ਉਹ ਇਹ ਨਹੀਂ ਦੱਸਦੇ ਕਿ ਤੇਰੀ ਮਾਂ ਹਾਲੇ ਜਿਉਂਦੀ ਹੈ, ਇਸ ਦੁਨੀਆ ਦੇ ਵਿੱਚ ਹੈ। ਚਲੋ ਇਹ ਨੌਜਵਾਨ ਫਿਰ ਗੱਲ ਆਈ ਗਈ ਕਰ ਦਿੰਦਾ, ਪਰ ਇਹਨੂੰ ਗੱਲ ਪਚਦੀ ਨਹੀਂ। 35 ਸਾਲਾਂ ਦਾ ਹੋ ਜਾਂਦਾ ਹੈ। ਜਦੋਂ 35 ਸਾਲਾਂ ਦਾ ਹੁੰਦਾ ਹੈ ਤੇ ਪਟਿਆਲੇ ਦੇ ਵਿੱਚ ਪਤਾ ਲੱਗਦਾ ਕਿ ਹੜ੍ਹ ਆਏ ਹੋਏ ਆ, ਪਿੰਡਾਂ ਦੇ ਵਿੱਚ ਮਦਦ ਦੀ ਲੋੜ ਹੈ। ਉਹਨਾਂ ਪਿੰਡਾਂ 'ਚ ਪਹੁੰਚਦਾ। ਅਚਾਨਕ ਇਹਦੀ ਭੂਆ ਦਾ ਫੋਨ ਆਉਂਦਾ। ਭੂਆ ਕਹਿੰਦੀ ਕਿੱਥੇ ਹੈ? ਉਹ ਕਹਿੰਦੇ ਮੈਂ ਭੂਆ ਜੀ ਮੈਂ ਹੜ੍ਹ ਦੇ ਜਿਹੜੇ ਮਾਰੇ ਪਿੰਡ ਆ ਉਹਨਾਂ ਦੇ ਵਿੱਚ ਸੇਵਾ ਕਰੀ ਜਾਂਦਾ, ਖਾਲਸਾ ਏਡ 'ਚ ਕੰਮ ਕਰਦਾ। ਜਦੋਂ ਭੂਆ ਕਹਿੰਦੀ, ਉਹਦੇ ਮੂੰਹੋਂ ਅਚਾਨਕ ਨਿਕਲਦਾ, ਤੁਸੀਂ ਦੇਖੋ ਕਿ ਕੁਦਰਤ ਹੈ ਜਾਂ ਕੋਈ ਉਹ ਪਾਵਰ ਹੈ ਜਿਹੜੀ ਚੀਜ਼ਾਂ ਨੂੰ ਮਿਲਾਉਣ ਦੇ ਵਿੱਚ ਲੱਗੀ ਰਹਿੰਦੀ ਹੈ। ਤੇ ਉਹ ਕਹਿੰਦੀ ਕਿ ਤੇਰੇ ਨਾਨਕਿਆਂ ਦਾ ਪਿੰਡ ਵੀ ਇੱਥੇ ਹੀ ਹੈ। ਉਹ ਕਹਿੰਦਾ ਵੀ ਮੇਰੇ ਨਾਨਕਿਆਂ ਦਾ ਪਿੰਡ ਕਿੱਥੇ, ਤੁਸੀਂ ਮੈਨੂੰ ਦੱਸੋ। ਤੇ ਉਹਦੇ ਪਿੰਡ ਯਾਦ ਨਹੀਂ ਸੀ ਭੂਆ ਦੇ। ਫਿਰ ਇਹ ਮੁੰਡੇ ਨੇ ਆਪਦੇ ਤਾਏ ਨੂੰ ਫੋਨ ਕੀਤਾ ਕਿ ਤਾਇਆ ਜੀ ਮੈਂ ਆਪਦੇ ਨਾਨਕਾ ਪਰਿਵਾਰ ਨੂੰ ਦੇਖਣਾ ਚਾਹੁੰਦਾ, ਉਹਨਾਂ ਨੂੰ ਮਿਲਣਾ ਚਾਹੁੰਦਾ, ਉਹ ਵੇਖਣਾ ਚਾਹੁੰਦਾ ਕਿ ਉਹ ਕਿਹੋ ਜਿਹੇ ਹਾਲਾਤਾਂ 'ਚ ਰਹਿੰਦੇ ਨੇ, ਕੀ ਉਹਨਾਂ ਦਾ ਨਾਮ ਇੱਥੇ ਹੈ। ਉਹ ਕਹਿੰਦਾ ਵੀ ਮੇਰੇ ਇੰਨਾ ਤਾਂ ਨਹੀਂ ਯਾਦ, ਪਰ ਮੇਰੇ ਇੰਨਾ ਯਾਦ ਹੈ ਕਿ ਤੇਰੇ ਨਾਨਾ ਜੀ ਨੂੰ ਪੈਰਾਲਾਈਜ਼ ਹੋ ਗਿਆ ਸੀ, ਇੱਕ ਪਾਸਾ ਉਹਨਾਂ ਦਾ ਖੜ ਗਿਆ ਸੀ ਤੇ ਪਿੰਡ ਵੀ ਉਹਨਾਂ ਨੂੰ ਥੋੜ੍ਹਾ ਬਹੁਤ ਹੀ ਯਾਦ ਹੁੰਦਾ। ਚਲੋ ਇਹ ਮੁੰਡੇ ਦੀ ਤਾਂਘ ਹੋਰ ਵੱਧ ਜਾਂਦੀ ਹੈ ਤੇ ਇਹ ਆਪਦੇ ਨਾਨਕਾ ਪਰਿਵਾਰ ਨੂੰ ਉਸ ਪਾਣੀ 'ਚੋਂ ਭਾਲ ਲੈਂਦਾ, ਜਿਹੜਾ ਪਾਣੀ ਆਪਣਾ ਬਹੁਤ ਕੁਛ ਲੈ ਗਿਆ ਹੜਾ ਕੇ। ਪਰ ਇਸ ਬੰਦੇ ਨੇ ਉਸ ਪਾਣੀ 'ਚ ਡੁੱਬੇ ਹੋਏ ਪਿੰਡ ਦੇ ਵਿੱਚੋਂ ਆਪਣੇ ਨਾਨੇ ਦਾ ਨਾਂ ਪੁੱਛ ਕੇ, ਉਸ ਦੀ ਸਰੀਰਕ ਜੋ ਉਸ ਸਮੇਂ ਦੀ ਜੋ ਹਾਲਤ ਸੀ ਉਹ ਬਿਆਨ ਕਰਕੇ ਤੇ ਆਪਣੇ ਨਾਨਕੇ ਘਰੇ ਪਹੁੰਚ ਜਾਂਦਾ ਤੇ ਇਹਦੀ ਨਾਨੀ ਇਹਨੂੰ ਬਾਹਰ ਖੋਲ੍ਹਦੀ ਹੈ। ਜਦੋਂ ਬਾਹਰ ਖੋਲ੍ਹਦੀ ਹੈ, ਉਹ ਕਹਿੰਦਾ ਕੌਣ ਹੈ? ਕਹਿੰਦਾ ਮੈਂ ਆਪਦੀ ਆਈਡੈਂਟੀਫਿਕੇਸ਼ਨ ਦਿੰਦਾ, ਕਿਉਂਕਿ ਉਹਦੇ ਲਈ ਤਾਂ ਅਜਨਬੀ ਸੀ। ਜਦੋਂ ਆਪਦੇ ਬਾਰੇ ਦੱਸਦਾ ਹੈ ਨੌਜਵਾਨ, ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਪੁੱਛਣ ਲੱਗ ਪੈਂਦਾ ਕਿ ਤੁਹਾਡੇ ਪਰਿਵਾਰ 'ਚ ਕੌਣ-ਕੌਣ ਨੇ, ਤਾਂ ਉਹ ਬਜ਼ੁਰਗ ਵਿਚਾਰੇ ਝਿਜਕ ਜਾਂਦੇ ਆ। ਉਹ ਝਿਜਕ ਕੇ ਫਿਰ ਵੀ ਇਹ ਕਹਿੰਦਾ ਕਿ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਕਿੰਨੀਆਂ ਧੀਆਂ ਜਾਂ ਕਿੰਨੇ ਪੁੱਤ ਨੇ? ਗੱਲ ਕਰਦੇ-ਕਰਦੇ ਉਹ ਦੱਸ ਦਿੰਦੇ ਆ ਕਿ ਇੱਕ ਧੀ ਸਾਡੀ ਜਿਹੜੀ ਆ ਫਲਾਣੇ ਥਾਂ ਵਿਆਹੀ ਸੀ, ਪਰ ਸਮੇਂ ਦੀ ਐਸੀ ਮਾਰ ਪਈ ਕਿ ਉਹਦੇ ਪਤੀ ਦੀ ਡੈਥ ਹੋ ਗਈ ਤੇ ਉਹਨੂੰ ਫਿਰ ਅਸੀਂ ਇੱਥੇ ਲੈ ਆਏ, ਪਰਿਵਾਰ ਦੇ ਨਾਲ ਨਹੀਂ ਬਣੀ ਤੇ ਉਹਦਾ ਇੱਕ ਬੱਚਾ ਸੀਗਾ ਜਿਹੜਾ ਅਸੀਂ ਉੱਥੇ ਹੀ ਛੱਡ ਆਏ ਹਾਂ। ਉਹ 2 ਕੁ ਸਾਲ ਦਾ ਮੁੰਡਾ ਸੀਗਾ।
ਤੇ ਉਹ ਕਹਿੰਦਾ ਉਹ ਬਦਨਸੀਬ ਪੁੱਤ ਮੈਂ ਹੀ ਹਾਂ। ਤੇ ਇਹ ਸੁਣ ਕੇ ਉਹ ਜਦੋਂ ਵਿਚਾਰੀ ਨਾਨੀ ਉਹਨੇ ਦੱਸਿਆ, ਉਹਦੀ ਧਾਰ ਨਿਕਲ ਗਈ, ਜਿਵੇਂ ਆਪਾਂ ਅਕਸਰ ਹੀ ਰਿਸ਼ਤਿਆਂ ਦੇ ਵਿੱਚ ਦੇਖਦੇ ਹਾਂ, ਚਿਰਾਂ ਦੇ ਬਾਅਦ ਇੱਕ ਵਿਰਾਗ ਹੁੰਦਾ। ਤੇ ਜਦੋਂ ਉਹ ਉਹਦੀ ਮਾਤਾ ਨੂੰ ਆਵਾਜ਼ ਮਾਰੀ, ਤੇ ਜਿਹੜੀ ਵੀਡੀਓ ਆ ਤੁਸੀਂ ਦੇਖ ਨਹੀਂ ਸਕੋਗੇ, ਤੁਹਾਨੂੰ ਇੰਨਾ ਕੁ ਭਾਵੁਕ ਕਰ ਦਊਗੀ। ਸੋ ਇੱਕ ਕਹਾਣੀ ਹੈ, ਕੁਦਰਤੀ ਕਰੋਪੀ ਦੇ ਵਿੱਚੋਂ ਵੀ ਕੁਛ ਜਿਹੜਾ ਸਾਨੂੰ ਸਕਾਰਾਤਮਕ ਸਾਜ਼ਗਾਰ ਮਿਲਿਆ, ਨਹੀਂ ਤਾਂ ਇਸ ਕੁਦਰਤੀ ਕਰੋਪੀ ਨੇ ਪੰਜਾਬ ਦਾ ਬਹੁਤ ਕੁਛ ਤਬਾਹ ਕਰ ਦਿੱਤਾ। ਪਰ ਇੱਕ ਜਿਹੜੀ ਗੱਲ ਹੈ ਇਸ ਦੇ ਵਿੱਚ, ਉਹ ਇਹ ਵੀ ਹੈ ਕਿ ਇਹ ਜਿਹੜਾ ਸੋਨੂੰ ਹੈ, ਇਹਨੇ 35 ਸਾਲਾਂ ਬਾਅਦ ਆਪਣੀ ਜਿਹੜੀ ਅਸਲ ਮਾਤਾ, ਜਿਹਦੀ ਕੁੱਖ ਦੇ ਵਿੱਚੋਂ ਇਹਨੇ ਜਨਮ ਲਿਆ, ਜਿਹੜੀ ਮਾਂ ਨੇ ਇਹਨੂੰ ਦੁੱਧ ਪਿਆਇਆ, ਜਿਹੜੀ ਮਾਂ ਨੇ ਇਹਨੂੰ ਲਾਡ ਲਡਾਇਆ, ਪਰ ਦੋ ਪਰਿਵਾਰਾਂ ਦੇ ਆਪਸੀ ਝਗੜੇ ਝੇੜੇ ਨੇ ਦੋਨੇ ਮਾਂ ਪੁੱਤਾਂ ਦਾ ਵਿਛੋੜਾ ਪਾਤਾ। ਤਾਂ ਹੁਣ ਇਸ ਬੱਚੇ ਨੇ 35 ਸਾਲਾਂ ਬਾਅਦ ਉਸ ਪਾਣੀ ਚੋਂ, ਜਿਸ ਪਾਣੀ ਨੇ ਬਹੁਤ ਕੁਛ ਲੈ ਗਿਆ ਹੜਾ ਕੇ, ਜਿਹੜਾ ਪਾਣੀ ਲੋਕਾਂ ਦੀਆਂ ਪੈਲੀਆਂ, ਲੋਕਾਂ ਦੇ ਘਰ-ਬਾਰ, ਲੋਕਾਂ ਦੇ ਜੋ ਧੀਆਂ ਵਾਸਤੇ ਦਾਜ ਬਣਾਏ ਸੀ, ਉਹ ਲੈ ਗਿਆ ਹੜ ਕੇ, ਪਰ ਇਹ ਬੱਚੇ ਨੇ ਆਪਦੀ ਮਾਂ ਨੂੰ ਲੱਭ ਲਿਆ ਉਸ ਤੋਂ। ਸੋ ਇਹ ਸੋਨੂੰ ਸੀਗਾ। ਪਰ ਪਰਿਵਾਰਾਂ ਦੇ ਵਿੱਚ ਬਹੁਤ ਕੁਛ ਹੋ ਜਾਂਦਾ ਹੈ, ਪਰ ਮੈਂ ਸਮਝਦਾ ਕਿ ਇਹ ਇੱਕ ਅਧਿਆਤਮਿਕ ਤੌਰ ਤੇ ਇੱਕ ਗੁਨਾਹ ਵਾ ਕਿ ਇੱਕ ਬੱਚੇ ਨੂੰ ਉਹਦੀ ਮਾਂ ਤੋਂ ਦੂਰ ਰੱਖਣਾ। ਠੀਕ ਹੈ, ਬਹੁਤ ਵਾਰ ਆਪਾਂ ਦੇਖਦੇ ਹਾਂ ਆਪਣੇ ਵੀ ਪਰਿਵਾਰਾਂ ਦੇ ਵਿੱਚ ਐਸਾ ਹੋਇਆ ਹੋਣਾ ਹੈ, ਸਾਡੇ ਨਾਲ ਵੀ ਐਸਾ ਹੁੰਦਾ ਹੋਣਾ ਕਿ ਬਹੁਤ ਵਾਰੀ ਸਾਡੇ ਮਤਭੇਦ ਆ ਜਾਂਦੇ ਨੇ, ਔਰ ਕਈ ਵਾਰੀ ਦੋਨੇ ਬਣੇ ਬਣਾਏ ਜਿਹੜੇ ਪਰਿਵਾਰ ਨੇ, ਕੁਛ ਲੋਕਾਂ ਦੀ ਜ਼ਿੱਦ ਕਰਕੇ, ਕੁਛ ਲੋਕਾਂ ਦੀ ਅੜੀ ਕਰਕੇ ਉਹ ਟੁੱਟ ਜਾਂਦੇ ਨੇ, ਉਹ ਵਿਖਰ ਜਾਂਦੇ ਨੇ। ਪਰ ਇਹਦਾ ਖਮਿਆਜ਼ਾ ਪਤਾ ਕਿਹਨੂੰ ਭੁਗਤਣਾ ਪੈਂਦਾ ਹੈ? ਇਹਦਾ ਖਮਿਆਜ਼ਾ ਉਹਨਾਂ ਲੋਕਾਂ ਨੂੰ ਭੁਗਤਣਾ ਪੈਂਦਾ ਜਿਹੜੇ ਦੋਨਾਂ ਦੇ ਵਿੱਚ ਸਾਂਝੇ ਹੁੰਦੇ ਨੇ, ਜਾਂ ਤਾਂ ਬੱਚੇ ਹੁੰਦੇ ਨੇ ਤੇ ਜਾਂ ਬਜ਼ੁਰਗ ਹੁੰਦੇ ਨੇ। ਮੀਆਂ ਬੀਵੀ ਅਲੱਗ ਹੋ ਗਏ, ਪਰ ਉਹਦਾ ਖਮਿਆਜ਼ਾ ਬੀਵੀ ਦੇ ਮਾਤਾ ਪਿਤਾ ਵੀ ਭੋਗਦੇ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਦੁੱਖ ਰਹਿੰਦਾ ਕਿ ਸਾਡੀ ਸੰਤਾਨ ਦਾ ਘਰ ਨਹੀਂ ਵਸਿਆ। ਤੇ ਇਸੇ ਤਰ੍ਹਾਂ ਜਿਹੜਾ ਮੰਨ ਲਓ ਬੀਬੀ ਦਾ ਸਹੁਰਾ ਪਿੰਡ ਹੈ, ਉਹਦੇ ਵੀ ਜਿਹੜੇ ਸੱਸ ਸਹੁਰਾ ਨੇ, ਉਹਨਾਂ ਨੂੰ ਲੱਗਦਾ ਕਿ ਸਾਡੇ ਪੁੱਤ ਦਾ ਘਰ ਉਜੜ ਗਿਆ, ਸੀ ਆਪਦੇ ਨੂੰਹ ਦੇ ਉੱਤੋਂ ਪਾਣੀ ਵਾਰ ਕੇ ਪੀਤਾ ਸੀ, ਸੁਪਨੇ ਦੇਖੇ ਸੀ ਸਾਡੀ ਸੇਵਾ ਕਰੂਗੀ ਬੁੱਢੇ ਬਾਰੇ, ਪਰ ਸਾਰਾ ਕੁਛ ਬਣਿਆ ਬਣਾਇਆ ਰਹਿ ਗਿਆ, ਕੁਛ ਨਹੀਂ ਬਣਿਆ। ਜੋ ਸੁਪਨੇ ਸੰਜੋਏ ਸੀ ਸਭ ਤਬਾਹ ਹੋ ਗਏ। ਪਰ ਇਹਨਾਂ ਦੇ ਨਾਲ ਇੱਕ ਉਹ ਵੀ ਧਿਰ ਇਸ ਦੀ ਭੁਗਤ ਭੋਗੀ ਬਣਦੀ, ਜਿਹੜੀ ਦੋਨਾਂ ਦੀ ਸਾਂਝੀ ਹੁੰਦੀ ਹੈ, ਉਹ ਹੁੰਦੇ ਆ ਬੱਚੇ। ਤੇ ਬੱਚਿਆਂ ਦੇ ਨਾਲ ਕਈ ਵਾਰੀ ਆਪਾਂ ਅਜਿਹਾ ਦੇ ਕੁਛ ਦੇਖਦੇ ਹਾਂ। ਪੰਜਾਬੀ ਰੇਡੀਓ USA ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਐਸੀ ਵੀ ਪੇਸ਼ ਕਰਾਂਗੇ, ਜਿਹੜੀ ਰਿਪੋਰਟ ਸੁਣ ਕੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ। ਉਹ ਰਿਪੋਰਟ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 100 ਦੇ ਕਰੀਬ ਬੱਚੇ ਅਜਿਹੇ ਨੇ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਨਾ ਉਹਨਾਂ ਨੇ ਕੋਈ ਚੋਰੀ ਕੀਤੀ, ਨਾ ਉਹਨਾਂ ਨੇ ਕੋਈ ਡਾਕਾ ਮਾਰਿਆ, ਨਾ ਉਹਨਾਂ ਨੇ ਕੋਈ ਕਤਲ ਕੀਤਾ, ਨਾ ਉਹਨਾਂ ਨੇ ਕੋਈ ਹੋਰ ਗੁਨਾਹ ਕੀਤਾ, ਨਾ ਉਹਨਾਂ ਤੋਂ ਕੋਈ ਸੜਕ ਹਾਦਸੇ 'ਚ ਮਰਿਆ, ਨਾ ਉਹਨਾਂ ਨੇ ਕੋਈ ਬੰਦੂਕ ਦੀ ਗੋਲੀ ਚਲਾਈ। ਪਰ ਉਹਨਾਂ ਦਾ ਗੁਨਾਹ ਪਤਾ ਕੀ ਹੈ? ਕਿ ਉਹਨਾਂ ਦੇ ਮਾਤਾ-ਪਿਤਾ ਦੇ ਵਿੱਚੋਂ ਇੱਕ ਦੇ ਉੱਤੇ ਕੇਸ ਚੱਲਦਾ ਸੀ, ਤੇ ਜਦੋਂ ਉਸ ਕੇਸ ਦੀ ਸੁਣਵਾਈ ਹੋ ਗਈ, ਪੂਰੀ ਹੋ ਗਈ, ਮੁਕੰਮਲ ਹੋ ਗਈ, ਤੇ ਉਹਨਾਂ ਦੀ ਮਾਤਾ ਨੂੰ ਸਜ਼ਾ ਹੋ ਗਈ, ਤੇ ਘਰ ਦੇ ਵਿੱਚ ਕੋਈ ਪਾਲਣ ਪੋਸ਼ਣ ਨਾਲ ਕਰਨ ਵਾਲਾ ਹੋਰ ਹੈ ਨਹੀਂ ਸੀ, ਤੇ ਉਹ ਬੱਚੇ ਅੱਜ-ਕੱਲ੍ਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆਪਣੀਆਂ ਮਾਵਾਂ ਦੇ ਨਾਲ ਸਜ਼ਾਵਾਂ ਕੱਟ ਰਹੇ ਨੇ। ਔਰ ਸਜ਼ਾਵਾਂ ਕਾਹਦੀਆਂ? ਕਿਸੇ ਗੁਨਾਹ ਦੀਆਂ ਨਹੀਂ। ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ। ਬਸ ਉਹਨਾਂ ਦਾ ਇਹੀ ਗੁਨਾਹ ਕਿ ਉਹਨਾਂ ਦਾ ਜਦੋਂ ਜਨਮ ਹੋਇਆ ਜਿਸ ਪਰਿਵਾਰ ਦੇ ਵਿੱਚ, ਉਸ ਪਰਿਵਾਰ ਦਾ ਜੋ ਬੈਕਗਰਾਉਂਡ ਸੀ ਉਹ ਕ੍ਰਿਮੀਨਲ ਸੀ। ਤੇ 46 ਬੱਚੇ, ਤਾਂ ਮੈਂ ਖੁਦ ਇੱਕ ਰਿਪੋਰਟ ਪਿਛਲੇ ਦਿਨੀਂ ਇਸ ਬਾਬਤ ਖੰਗਾਲ ਕੇ ਹਟਿਆ ਅੰਕੜੇ। 46 ਬੱਚੇ ਤਾਂ ਖੁਦ ਇੱਕ ਰਿਪੋਰਟ ਦੇ ਵਿੱਚ ਆਏ ਨੇ ਕਿ 46 ਬੱਚੇ ਨੇ, ਬਾਲ ਨੇ, ਛੋਟੇ ਨੇ, ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆਪਣੀਆਂ ਮਾਵਾਂ ਦੇ ਨਾਲ ਕੈਦ ਕੱਟ ਰਹੇ ਨੇ। ਇਹਨਾਂ ਦੇ ਵਿੱਚੋਂ 3-4 ਪਾਕਿਸਤਾਨ ਦੇ ਨੇ, ਜਿਹੜੇ ਗਲਤੀ ਦੇ ਨਾਲ ਉੱਧਰੋਂ ਆਏ, ਜਾਂ ਉਹਨਾਂ ਦਾ ਕੋਈ ਇਲਾਜ ਚੱਲਦਾ ਸੀ, ਜਾਂ ਉਹਨਾਂ ਨੂੰ ਜਸੂਸੀ ਦੇ ਆਧਾਰ ਤੇ ਡਿਟੇਨ ਕੀਤਾ ਗਿਆ ਉਹਨਾਂ ਬੀਬੀਆਂ ਨੂੰ, ਤੇ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਕੈਦ ਦੇ ਵਿੱਚ ਆ ਗਏ। ਇਸੇ ਤਰ੍ਹਾਂ ਕਈ ਬੀਬੀਆਂ ਨਸ਼ਾ ਤਸਕਰੀ ਦੇ ਮਾਮਲੇ ਨਾਲ ਜੁੜੀਆਂ ਸੀ। ਜਦੋਂ ਉਹਨਾਂ ਦੇ ਕੇਸਾਂ ਦੀ ਸੁਣਵਾਈ ਹੋਈ, ਉਹਨਾਂ ਦੀ ਗ੍ਰਿਫਤਾਰੀ ਹੋਈ, ਪੁਲਿਸ ਨੇ ਉਹਨਾਂ ਨੂੰ ਚੱਕਿਆ, ਤੇ ਚੱਕਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਘਰੇ, ਕਿਉਂਕਿ ਹੋਰ ਕੋਈ ਹੈ ਨਹੀਂ ਸੀ, ਤੇ ਉਹ ਬੀਬੀ ਨੂੰ ਬੱਚਾ ਕੁੱਛੜ ਲੈਣਾ ਪਿਆ, ਉਹਨੂੰ ਉਹ ਚੱਕਣਾ ਪਿਆ। ਹਾਲਾਂਕਿ ਉਹਦਾ ਗੁਨਾਹ ਬਹੁਤ ਵੱਡਾ ਹੈ, ਨਸ਼ਾ ਤਸਕਰੀ ਕੋਈ ਛੋਟਾ offense ਨਹੀਂ ਹੈ। ਪਰ ਉਹ ਜਦੋਂ ਕੇਸ ਦੀ ਉਹ ਬੀਬੀ ਹਵਾਲਾਤ 'ਚ ਚਲੀ ਗਈ, ਜਦੋਂ ਕੇਸ ਦੀ ਸੁਣਵਾਈ ਹੋਈ, ਜਦੋਂ ਸਜ਼ਾ ਹੋਈ, ਤੇ ਬੱਚੇ ਨੂੰ ਨਾਲ ਹੀ ਹੋ ਗਈ। ਬੱਚੇ ਨੂੰ ਸਜ਼ਾ ਤਾਂ ਹੋ ਗਈ ਕਿਉਂਕਿ ਉਹ ਜਿਸ ਕੁੱਖੋਂ ਉਹ ਜੰਮਿਆ, ਉਹ ਬੀਬੀ ਜਿਹੜੀ ਆ ਉਹ ਇਹੋ ਜਿਹੇ ਕੇਸ ਦੇ ਨਾਲ ਜੁੜੀ ਹੋਈ ਸੀ। ਸੋ ਬਥੇਰੀ ਵਾਰ ਅਸੀਂ ਦੇਖਦੇ ਹਾਂ, ਪਰ ਫਿਰ ਵੀ ਮਨੁੱਖਤਾ ਦੇ ਆਧਾਰ ਤੇ ਇਹਨਾਂ ਲੋਕਾਂ ਲਈ ਕੁਛ ਨਾ ਕੁਛ ਕਰਨਾ ਜ਼ਰੂਰ ਬਣਦਾ ਹੈ। ਔਰ ਇਹ ਸਿਸਟਮ ਦਾ ਅੱਜ ਦਾ ਨਹੀਂ ਗਾ, ਇਹ ਆਪਾਂ ਬਹੁਤ ਸਮੇਂ ਪਹਿਲਾਂ ਦਾ ਦੇਖਿਆ ਕਿ ਜਦੋਂ ਰਾਜਨੀਤਿਕ ਵਖਰੇਵੇਂ ਕਰਕੇ, ਜਦੋਂ ਪੋਲੀਟੀਕਲ ਵਖਰੇਵੇਂ ਕਰਕੇ ਕੁਛ ਲੋਕਾਂ ਨੇ ਆਪਣੇ ਹੱਕ ਮੰਗੇ, ਕੁਛ ਲੋਕਾਂ ਨੇ, ਕੁਛ ਫਿਰਕਿਆਂ ਨੇ ਆਪਣੇ ਹੱਕ ਮੰਗੇ, ਤਾਂ ਹੱਕ ਦੇਣ ਦੀ ਬਜਾਏ ਉਹਨਾਂ ਨੂੰ ਪੁਲਸੀਆ ਜ਼ਬਰ ਦੇ ਨਾਲ ਦਰੜਿਆ। ਬੇਸ਼ੱਕ ਜਦੋਂ ਖਾੜਕੂ ਸੰਘਰਸ਼ ਨੂੰ ਨੇੜੇ ਵਿਹਣੇ ਆ, ਕਿਸੇ ਵੀ ਤਰੀਕੇ ਦਾ ਸੰਘਰਸ਼ ਆਪਾਂ ਦੇਖਦੇ ਹਾਂ, ਤਾਂ ਉਹਦੇ ਵਿੱਚ ਜੋ ਧਿਰ ਹਮੇਸ਼ਾ
ਵਿਕਟਮ ਹੁੰਦੀ ਹੈ ਉਹਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ, ਕਿਉਂਕਿ ਸੱਤਾ ਹਾਵੀ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਉੱਤੇ। ਤਾਂ ਉਹਦੇ ਭੁਗਤ ਭੋਗੀ ਕੌਣ ਬਣੇ? ਉਹਨਾਂ ਦੇ ਭੁਗਤ ਭੋਗੀ ਉਹ ਲੋਕ ਬਣੇ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ, ਜਿਹੜੇ ਬੰਦਿਆਂ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਜੀਅ ਨੇ ਉੱਠ ਕੇ ਹੱਕ ਦੀ ਗੱਲ ਕੀਤੀ, ਕਿਸੇ ਨਾ ਕਿਸੇ ਜੀਅ ਨੇ ਉੱਠ ਕੇ ਲੋਕਾਂ ਦੇ ਹੱਕ ਹਕੂਕ ਦੀ ਪੰਥਕ ਗੱਲ ਕੀਤੀ, ਪੰਥ ਦੀਆਂ ਜੋ ਮੰਗਾਂ ਸੀ ਉਹਨਾਂ ਦੀ ਗੱਲ ਕੀਤੀ। ਪਰ ਬਾਅਦ ਦੇ ਵਿੱਚ ਉਹਨਾਂ 'ਤੇ ਤਾਂ ਜ਼ੁਲਮ ਹੋਇਆ ਹੀ ਹੋਇਆ, ਪਰ ਉਹਨਾਂ ਦੇ ਬੇਕਸੂਰ ਮਾਪਿਆਂ 'ਤੇ ਵੀ ਜ਼ੁਲਮ ਹੋਇਆ, ਉਹਨਾਂ ਦੀਆਂ ਬੇਕਸੂਰ ਧੀਆਂ ਭੈਣਾਂ 'ਤੇ ਵੀ ਜ਼ੁਲਮ ਹੋਇਆ, ਉਹਨਾਂ ਦੇ ਬੇਕਸੂਰ ਬੱਚਿਆਂ 'ਤੇ ਵੀ ਜ਼ੁਲਮ ਹੋਇਆ, ਔਰ ਕਈਆਂ ਦੇ ਤਾਂ ਹੁਣ ਤੱਕ ਹੁੰਦਾ ਰਿਹਾ ਦਹਾਕਿਆਂ ਬਾਅਦ ਵੀ। 80-85 ਦੀਆਂ ਘਟਨਾਵਾਂ ਨੇ, 2014-15 ਤੀਕਰ ਪੁਲਿਸ ਦੀਆਂ ਡਾਇਰੀਆਂ ਦੇ ਵਿੱਚ ਕਈਆਂ ਦੇ ਨਾਮ ਬੋਲਦੇ ਰਹੇ, ਔਰ ਬੜੀ ਮੁਸ਼ਕਲ ਦੇ ਨਾਲ ਲੋਕ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੇ। ਸੋ ਇਹ ਵੀ ਇੱਕ ਨਜ਼ੀਰ ਹੈ ਸਾਡੇ ਸਿਸਟਮ ਦੀ, ਕਿ ਜਿੱਥੇ ਮਨੁੱਖਤਾ, ਜਿੱਥੇ ਹਿਊਮਨ ਰਾਈਟ ਕੋਈ ਵੈਲਿਊ ਨਹੀਂ ਰੱਖਦੇ। ਸੋ ਇਸੇ ਬਾਬਤ ਗੱਲਬਾਤ ਕਰਾਂਗੇ। ਹੜ੍ਹਾਂ ਦੀ ਗੱਲ ਚੱਲੀ ਸੀ, ਗੱਲ ਤੋਰੀ ਸੀ, ਸਮਾਂ ਸਮਾਪਤੀ ਵਾਲਾ, ਪਰ ਫਿਰ ਵੀ ਹੜ੍ਹਾਂ ਦੇ ਬਾਬਤ ਕੁਛ ਜਿਹੜੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਲਗਾਤਾਰ ਮੀਂਹ ਪੈਣ ਕਰਕੇ ਫਾਜ਼ਿਲਕਾ ਦੇ ਕਈ ਇਲਾਕਿਆਂ ਦੇ ਵਿੱਚ ਗਰੀਬ ਘਰਾਂ ਦੇ ਕੱਚੇ ਕੋਠੇ ਡਿੱਗਣੇ ਸ਼ੁਰੂ ਹੋ ਗਏ ਨੇ। ਤੇਜਾ ਰੋਹਿਲਾ ਪਿੰਡ ਹੈ ਫਾਜ਼ਿਲਕਾ ਦੇ ਵਿੱਚ, 2 ਘਰ ਢਹਿ ਚੁੱਕੇ ਨੇ, ਘਰ ਦੇ ਅੰਦਰ ਪਿਆ ਸਮਾਨ ਨੁਕਸਾਨਿਆ ਗਿਆ। ਜ਼ਿਮੀਂਦਾਰ ਰਾਜ ਸਿੰਘ ਨੇ, ਉਹਨਾਂ ਨੇ ਦੱਸਿਆ ਕਿ ਤੇਜ਼ ਮੀਂਹ ਦੇ ਕਰਕੇ ਉਹਨਾਂ ਦਾ ਕੱਚਾ ਮਕਾਨ ਢਹਿ ਗਿਆ। ਜਦੋਂ ਉਹ ਮੌਜੂਦ ਸੀਗੇ ਘਰ ਦੇ ਵਿੱਚ ਤਾਂ ਅਚਾਨਕ ਉਹਨਾਂ ਦਾ ਮਕਾਨ ਡਿੱਗਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਆਪਣੀ ਜਾਨ ਬੜੀ ਮੁਸ਼ਕਲ ਦੇ ਨਾਲ ਬਚਾਈ। ਪਿੰਡ ਦੇ ਇੱਕ ਹੋਰ ਬੰਦੇ ਦਾ ਕੱਚਾ ਘਰ ਢਹਿ ਗਿਆ, ਬੂਟਾ ਸਿੰਘ ਪੁੱਤਰ ਹਰਨਾਮ ਸਿੰਘ। ਬੀਤੇ 2 ਦਿਨ ਹੋਏ ਪਏ ਭਾਰੀ ਮੀਂਹ ਕਰਕੇ ਉਹਦਾ ਮਕਾਨ ਢਹਿ ਢੇਰੀ ਹੋ ਗਿਆ, ਉਹਦਾ ਘਰ ਦੇ ਵਿੱਚ ਪਿਆ ਕੀਮਤੀ ਸਮਾਨ ਵੀ ਨੁਕਸਾਨਿਆ ਗਿਆ। ਪਿੰਡ ਦੀ ਹੀ ਇੱਕ ਵਿਧਵਾ, ਉਹ ਬੀਬੀ ਜਿਹੜੀ ਰਾਣੋ ਬਾਈ ਉਹਦਾ ਨਾਮ ਹੈ, ਤੇ ਉਹਦੇ ਵੀ ਜਿਹੜੇ ਮਕਾਨ ਆ ਉਹ ਤਕਰੀਬਨ ਟੁੱਟ ਚੱਲਿਆ। ਉਹਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਪਿੰਡ ਦੇ ਵਾਸੀ ਦੱਸਦੇ ਆ ਕਿ ਅੱਧੀ ਦਰਜਨ ਘਰ ਅਜਿਹੇ ਨੇ ਜਿਹੜੇ ਨੁਕਸਾਨੇ ਗਏ ਨੇ, ਤੇ ਜਿਹੜੇ ਕਿਸੇ ਵੀ ਸਮੇਂ ਡਿੱਗ ਸਕਦੇ ਆ। ਇਹ ਬਹੁਤੇ ਉਹਨਾਂ ਲੋਕਾਂ ਦੇ ਨੇ ਜਿਹੜੇ ਗਰੀਬ ਨੇ, ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ, ਤੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਏ ਕੀਮਤੀ ਸਮਾਨ ਦੇ ਨੁਕਸਾਨ ਦੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵੀਰਵਾਰ ਆ, ਤੇ ਅੱਜ ਆਪਾਂ ਗੱਲਬਾਤ ਕਰਾਂਗੇ ਅਪਡੇਟ ਟਰੱਕਿੰਗ ਦੇ ਬਾਰੇ। ਸੋ ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।